272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਸਟਾਕਟਰ, ਮਨਜੀਤ ਸਿੰਘ, ਨਰਿੰਦਰ ਕੌਰ ਖਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਅਮਰਜੀਤ ਸਿੰਘ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਨਸਿਲਵੇਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਹੈ ਵੀ ਵੈਸਟ ਕੋਸਟ ਦੇ ਵਿੱਚ ਅੱਗ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਤਬਾਹੀ ਮਚਾਈ ਹੋਈ ਸੀ, ਅਤੇ ਅੱਜ ਜਿਹੜੇ ਆ ਹਰੀਕੇਨ ਜਿਹੜਾ ਸੈਲੀ ਆ ਫਲੋਰੀਡਾ ਦੇ ਵਿੱਚ, ਉਸ ਨੇ ਜਿਹੜੀ ਤਬਾਹੀ ਮਚਾਈ ਹੋਈ ਆ। ਇੱਕ ਪੈਂਸਾਕੋਲਾ ਬ੍ਰਿਜ ਜਿਹੜਾ ਆ ਉਹਦਾ ਇੱਕ ਹਿੱਸਾ ਫਲੋਰੀਡਾ ਦੇ ਵਿੱਚ ਕਲੈਪਸ ਹੋ ਗਿਆ ਆ। 30 ਇੰਚ ਮੀਂਹ ਜਿਹੜਾ ਆ ਉੱਥੇ ਪਿਆ ਹੈਗਾ। ਸੋ ਉਹਦੇ ਨਾਲ ਫਲੋਰੀਡਾ ਅਤੇ ਅਲਬਾਮਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਫਲੱਡਿੰਗ ਹੋਈ ਹੈਗੀ ਆ, ਅਤੇ ਕਈ ਜਗ੍ਹਾ ਜਿਹੜੀ ਆ ਇਵੈਕੂਏਸ਼ਨ ਵੀ ਕੀਤੀ ਗਈ ਹੈਗੀ ਆ। ਜੀ ਬਿਲਕੁਲ, ਕੈਟੇਗਰੀ 2 ਦਾ ਜਿਹੜਾ ਸਟੋਰਮ ਆ ਇਹ ਦੱਸਿਆ ਜਾ ਰਿਹਾ ਆ, ਅਤੇ ਜਿੱਦਾਂ ਤੁਸੀਂ ਦੱਸਿਆ ਵੀ ਕਈ ਥਾਵਾਂ ਦੇ ਉੱਤੇ ਨੁਕਸਾਨ ਜਿਹੜਾ ਹੋਇਆ। ਅਜੇ ਸ਼ੁਰੂਆਤੀ ਇਸ ਦਾ ਦੌਰ ਹੈਗਾ ਆ, ਅਤੇ ਇਸ ਦਾ ਮੀਂਹ ਕਣੀ ਦੇ ਨਾਲ ਜਿਹੜਾ ਸਮੁੰਦਰ ਦਾ ਪਾਣੀ ਉਹ ਚੜ੍ਹ ਕੇ ਆ ਜਾਂਦਾ ਹੁੰਦਾ ਇਸ ਅਜਿਹੇ ਸਟੋਰਮਸ ਦੇ ਨਾਲ, ਉਹ ਵੀ ਜਿਹੜਾ ਹੋ ਰਿਹਾ, ਅਤੇ ਕੈਟਾਸਟ੍ਰੋਫਿਕ ਫਲੱਡਿੰਗ ਜਿਹੜੀ ਆ ਉਹ ਦੱਸੀ ਜਾ ਰਹੀ ਹੈਗੀ ਆ। ਸੋ 2 ਦਿਨਾਂ ਦੇ ਵਿੱਚ ਹੀ ਉੱਥੇ ਕਾਫੀ ਜ਼ਿਆਦਾ ਇਹ ਨੁਕਸਾਨ ਹੋ ਰਿਹਾ ਆ। ਸੋ ਇਹ ਹੁਣ ਲੈਂਡਫਾਲ ਜਿਹੜੀ ਆ ਉਹ ਕਰ ਰਿਹਾ ਆ, ਅਤੇ ਹੁਣ ਆਉਣ ਵਾਲੇ ਕਹਿੰਦੇ ਵੀ ਤਕਰੀਬਨ 150 ਮੀਲ ਦੇ ਦਾਇਰੇ ਦੇ ਵਿੱਚ ਇਹ ਕੋਸਟ ਦੇ ਉੱਤੇ ਇਹ ਹਰੀਕੇਨ ਦੀ ਮਾਰ ਜਿਹੜੀ ਆ ਉਹ ਚੱਲ ਰਹੀ ਹੈ, ਜਿਸ ਦੇ ਵਿੱਚ ਐਲਾਬਾਮਾ, ਫਲੋਰੀਡਾ, ਮਿਸੀਸਿਪੀ ਜਿਹੜੇ 3 ਸੂਬਿਆਂ ਦੇ ਉੱਤੇ ਇਸ ਦੀ ਜ਼ਿਆਦਾ ਮਾਰ ਉਹ ਪਈ ਹੈਗੀ। ਅਜੇ 1-2 ਹਫ਼ਤੇ ਪਹਿਲਾਂ ਹੀ ਇੱਕ ਹੋਰ ਹਰੀਕੇਨ ਇਸੇ ਹੀ ਤੱਟ ਦੇ ਉੱਤੇ ਜਿਹੜਾ ਉਹ ਆ ਕੇ ਹਟਿਆ ਆ, ਅਤੇ ਉਸਨੇ ਵੀ ਕਾਫੀ ਨੁਕਸਾਨ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ ਸੀਗਾ। ਗਲਫ ਆਫ ਮੈਕਸੀਕੋ ਦੇ ਵਿੱਚ ਹਰੀਕੇਨ ਦਾ ਜਿਹੜਾ ਪੈਟਰਨ ਆ, ਸਟੋਰਮਸ ਦਾ ਪੈਟਰਨ ਆ, ਇਹ ਕਾਫੀ ਪੁਰਾਣਾ ਆ। ਲਗਾਤਾਰ ਜਿਹੜੇ ਆ ਉੱਥੇ ਹਰ ਵਰੇ ਹੀ ਕੋਈ ਨਾ ਕੋਈ ਹਰੀਕੇਨ ਅਤੇ ਸਟੋਰਮਸ ਜਿਹੜੇ ਆ ਉਹ ਆਉਂਦੇ ਰਹਿੰਦੇ ਆ, ਪਰ ਹੁਣ ਇਹ ਦੇਖਿਆ ਜਾ ਰਿਹਾ ਵੀ ਇਹਦੇ ਕਰਕੇ ਪਾਣੀ ਦਾ ਚੜਾਵ, ਜ਼ਿਆਦਾ ਮੀਂਹ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਹੋਣ ਲੱਗ ਪਈਆਂ ਨੇ, ਅਤੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਜਿਹੜੇ ਥੋੜ੍ਹੇ ਅੰਦਰੂਨੀ ਇਲਾਕੇ ਵੀ ਆ, ਉੱਥੇ ਤੱਕ ਵੀ ਪਾਣੀ ਦੀ ਮਾਰ ਹੋਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੋਈ ਆ। ਜੀ ਬਿਲਕੁਲ, ਜਿਹੜਾ ਪੈਂਸਕੋਲਾ ਟਾਊਨ ਆ ਉਹਦਾ ਡਾਊਨਟਾਊਨ ਜਿਹੜਾ ਹੈ ਪੂਰੀ ਦੀ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਆ, ਉਹਨੂੰ ਇਵੈਕੂਏਟ ਕੀਤਾ ਗਿਆ, ਪਰ ਕੁਛ ਲੋਕ ਉੱਥੇ ਲੋਕਲ ਜਿਹੜੇ ਹੋਟਲਸ ਆ ਉਹਨਾਂ 'ਚ ਫਸੇ ਹੋਏ ਆ, ਅਤੇ ਕਹਿੰਦੇ ਵੀ ਆਮ ਉਹ ਜਿਹੜੇ ਹੋਟਲਸ ਦੀਆਂ ਜਿਹੜੀਆਂ ਛੱਤਾਂ ਹੈਗੀਆਂ ਆ ਉਹਨਾਂ ਦੇ ਉੱਤੇ ਚੜ੍ਹੇ ਹੋਏ ਦਿਖਾਈ ਦੇ ਰਹੇ ਹੈਗੇ ਆ। ਜੀ, ਇੱਧਰ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਜਿਹੜੀ ਲੱਗੀ ਅੱਗ ਆ, ਉਸ ਦੇ ਕਰਕੇ ਧੂੰਆਂ ਅਤੇ ਜਿਹੜੀ ਐਸ਼ ਆ ਉਹ ਬਹੁਤ ਜ਼ਿਆਦਾ ਆਪਾਂ ਦੇਖਿਆ ਸੀ ਡਿੱਗ ਰਹੀ ਸੀ, ਸਵਾਹ ਡਿੱਗ ਰਹੀ ਸੀ। ਪਰ ਅੱਜ ਬੇ ਏਰੀਏ ਦੇ ਵਿੱਚ ਜਿਹੜੀ ਏਅਰ ਕੁਆਲਿਟੀ ਆ ਥੋੜ੍ਹੀ ਜਿਹੀ ਬਿਹਤਰ ਜਿਹੜੀ ਆ ਪਹਿਲਾਂ ਦੇ ਨਾਲੋਂ ਹੋਈ ਆ। ਅੱਜ ਅਸਮਾਨ ਵੀ ਥੋੜ੍ਹਾ ਸਾਫ਼ ਅਤੇ ਥੋੜ੍ਹਾ ਦੂਰ ਤੱਕ ਜਿਹੜੀ ਵਿਜ਼ੀਬਿਲਟੀ ਆ ਉਹ ਨਜ਼ਰ ਆ ਰਹੀ ਹੈ, ਪਰ ਅਜੇ ਵੀ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿੱਥੇ ਅਜੇ ਵੀ ਧੂੰਆਂ ਅਤੇ ਸਵਾਹ ਜਿਹੜੀ ਆ ਉਹ ਹੈਗੀ ਆ, ਅਤੇ ਉਹ ਅਨਹੈਲਦੀ ਕੰਡੀਸ਼ਨਸ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਆ। ਜਿੱਦਾਂ ਯੋਸੇਮਿਟੀ ਵੈਲੀ ਦੇ ਵਿੱਚ ਤਾਂ ਕਹਿੰਦੇ ਹੈਜ਼ਰਡਸ ਕੰਡੀਸ਼ਨਸ ਜਿਹੜੀਆਂ ਬਣੀਆਂ ਪਈਆਂ ਆ, ਉੱਥੇ ਦੀ ਏਅਰ ਕੁਆਲਿਟੀ 300 ਤੋਂ ਵੀ ਜਿਹੜੀ ਉੱਤੇ ਦੱਸੀ ਜਾ ਰਹੀ ਹੈ, ਜਿਹੜੀ ਕਿ ਜਿੰਨਾ ਜ਼ਿਆਦਾ ਵੱਡਾ ਨੰਬਰ ਆ ਉਨਾ ਜ਼ਿਆਦਾ ਨੁਕਸਾਨ ਦੇ ਉਹ ਤੁਹਾਡੇ ਲਈ ਹੁੰਦੀ ਆ, ਉਨੀ ਜ਼ਿਆਦਾ ਅਨਹੈਲਦੀ ਜਿਹੜੀ ਉਹ ਹੁੰਦੀ ਆ। ਸੋ ਪਰ ਹਵਾ ਵਗਣ ਦੇ ਕਰਕੇ ਜਿਹੜਾ ਧੂੰਆਂ ਇੱਧਰੋਂ ਦਾ ਉੱਠਿਆ ਆ ਉਹ ਈਸਟ ਕੋਸਟ ਪਾਸੇ ਵੱਲ ਨੂੰ ਕਹਿੰਦੇ ਆ ਧੂੰਏਂ ਦਾ ਰੁੱਖ ਜਿਹੜਾ ਉਹ ਹੋਇਆ ਪਿਆ ਆ, ਵਿੱਚੋਂ ਕਈ ਸੂਬਿਆਂ ਦੇ ਉੱਤੋਂ ਲੰਘਦੇ ਹੋਇਆ ਉੱਧਰ ਨੂੰ ਜਾ ਰਿਹਾ ਹੈਗਾ ਆ। ਪਰ ਇੱਥੇ ਥੋੜ੍ਹੀ ਜਿਹੀ ਕਲੈਰਿਟੀ ਹੋਈ ਆ। ਮੌਸਮ ਦੇ ਵਿੱਚ ਥੋੜ੍ਹੀ ਜਿਹੀ ਠੰਡਕ ਆਉਣ ਦੇ ਕਰਕੇ ਫਾਇਰ ਫਾਈਟਰਸ ਆ ਉਹ ਇਹਨਾਂ ਵੱਖ-ਵੱਖ ਥਾਵਾਂ ਦੇ ਉੱਤੇ ਲੱਗੀ ਅੱਗ ਆ ਉਸ ਨੂੰ ਬੁਝਾਉਣ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਮਦਦ ਤਾਂ ਜਿਹੜੀ ਉਹ ਮਿਲ ਰਹੀ ਆ, ਪਰ ਜਦੋਂ ਵੀ ਤੇਜ਼ ਹਵਾਵਾਂ ਆਉਂਦੀਆਂ ਆ ਉਦੋਂ ਉਹਨਾਂ ਦਾ ਕੰਮ ਜਿਹੜਾ ਉਹ ਫਿਰ ਔਖਾ ਹੋ ਜਾਂਦਾ ਆ। ਇਸ ਮੌਕੇ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਦੇ ਵਿੱਚ ਲੱਗੀ ਅੱਗ ਆ ਉਸ ਨੂੰ ਬੁਝਾਉਣ ਦੇ ਲਈ ਫਾਇਰ ਫਾਈਟਰ ਆਏ ਆ, ਜਿਨ੍ਹਾਂ ਵਿੱਚ ਮੈਕਸੀਕੋ ਤੋਂ ਵੀ ਆਏ ਆ,
ਕੈਨੇਡਾ ਤੋਂ ਵੀ ਤੇ ਹੋਰ ਕਈ ਥਾਵਾਂ ਤੋਂ ਜਿਹੜੇ ਫਾਇਰ ਫਾਈਟਰਸ ਆ ਉੱਥੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਵਾਸ਼ਿੰਗਟਨ ਦੇ ਵਿੱਚ ਜਿਹੜੇ ਆ ਉਹ ਉਹਨਾਂ ਦੀ ਮਦਦ ਦੇ ਲਈ ਆਏ ਹੋਏ ਹੈਗੇ ਨੇ। ਸੋ ਇਹ ਜਿਹੜੀ ਇਸ ਟਾਈਮ ਸਿਚੁਏਸ਼ਨ ਆ ਉਹ ਬਣੀ ਪਈ ਹੈਗੀ ਆ। ਚਲੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਸ ਨੂੰ ਜਲਦੀ ਕਾਬੂ ਜਿਹੜਾ ਉਹ ਕੀਤਾ ਜਾ ਸਕੇ ਜੀ। ਅਤੇ ਬਿਲਕੁਲ ਫਾਇਰ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਏਰੀਆਜ਼ ਹੈਗੇ ਆਪਣੀ ਸਿੱਖ ਕਮਿਊਨਿਟੀ ਵੀ ਕਾਫੀ ਜਿਹੜੀ ਸਪੋਰਟ ਕਰ ਰਹੀ ਹੈਗੀ ਆ। ਜਿਹੜੇ ਲੋਕ ਅਫੈਕਟ ਹੋਏ ਹੈਗੇ ਆ ਫਾਇਰ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਆ ਡਰਾਈ ਫੂਡ ਹੋਰ ਸੇਫਟੀ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਕਲੈਕਟ ਕੀਤਾ ਗਿਆ ਸੀ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਜਿਹੜੇ ਏਰੀਏ ਦੇ ਵਿੱਚ ਆਪਣੇ ਲੋਕ ਜਿੰਨੇ ਵੀ ਆ ਇਕੱਠੇ ਕਰ ਰਹੇ ਹੈਗੇ, ਚਾਹੇ ਉਹ ਫਾਇਰ ਫਾਈਟਰਸ ਲਈ ਆ ਜਾਂ ਜਿਹੜੇ ਲੋਕਾਂ ਨੂੰ ਇਵੈਕੂਏਟ ਹੋਣਾ ਪਿਆ ਹੈਗਾ। ਸੋ ਹੋਰ ਵੀ ਜੇ ਕੋਈ ਸਾਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ ਜ਼ਰੂਰ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 'ਤੇ ਕਾਲ ਕਰਕੇ ਤੁਸੀਂ ਜਿਹੜੀ ਆ ਉਹ ਸ਼ੇਅਰ ਕਰ ਸਕਦੇ ਹੋ, ਤਾਂ ਕਿ ਅਸੀਂ ਜਿਹੜੀ ਤੁਹਾਡੀ ਸਾਰੀ ਇਨਫੋਰਮੇਸ਼ਨ ਆ ਹੋਰ ਵੀ ਜਿਹੜੇ ਆਪਣੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ। ਕਿਉਂਕਿ ਸਾਨੂੰ ਕਾਲਾਂ ਬਹੁਤ ਆਉਂਦੀਆਂ ਵੀ ਅਸੀਂ ਹੈਲਪ ਕਰਨੀ ਚਾਹੁੰਦੇ ਹਾਂ ਵੀ ਕਿੱਥੇ ਕੰਟੈਕਟ ਕਰੀਏ। ਸੋ ਜੇ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਕਰ ਰਹੀ ਹੈਗੀ ਆ ਕੀ ਕਰ ਰਹੇ ਹੈਗੇ ਆ ਅਤੇ ਉਹ ਸਾਨੂੰ ਇਨਫੋਰਮੇਸ਼ਨ ਦੇ ਦਿਓ। ਆਪਾਂ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਆਪਣੇ ਜਿਹੜੇ ਲਿਸਨਰਸ ਆ ਉਹਨਾਂ ਦੇ ਨਾਲ ਸਾਂਝੀ ਕਰ ਲਵਾਂਗੇ ਜੀ। ਅਗਲੀ ਜਿਹੜੀ ਗੱਲ ਆ ਉਹ ਜੇ ਆਪਾਂ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੀ ਸਾਬਕਾ EDD ਇੰਪਲਾਈ ਆ ਉਸ ਨੂੰ ਡਿਸੇਬਿਲਿਟੀ ਬੈਨੀਫਿਟ ਫਰਾਡ ਦੇ ਮਾਮਲੇ ਦੇ ਵਿੱਚ ਹੁਣ ਕਾਫੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਫ੍ਰੈਜ਼ਨੋ ਦੀ ਰਹਿਣ ਵਾਲੀ ਕੈਥਰੀਨ ਡੈਕਰ ਉਸ ਨੂੰ US ਡਿਸਟ੍ਰਿਕਟ ਜੱਜ ਕਿੰਬਰਲੇ ਮਿਊਲਰ ਉਹਨਾਂ ਦੇ ਦੁਆਰਾ 3 ਸਾਲ 7 ਮਹੀਨੇ ਦੀ ਕੈਦ ਜਿਹੜੀ ਆ ਉਹ ਦਿੱਤੀ ਗਈ ਆ। ਇਸ ਦੇ ਉੱਤੇ ਜਿਹੜੇ ਆ ਕੁਛ ਸਾਲਾਂ ਦੇ ਵਿੱਚ ਹੀ 2013 ਤੋਂ ਲੈ ਕੇ 2017 ਦੇ ਦਰਮਿਆਨ ਲੋਕਾਂ ਦੇ ਡਿਸੇਬਿਲਿਟੀ ਬੈਨੀਫਿਟਸ ਦੇ ਵਿੱਚ ਜਿਹੜੀ ਆ ਉਹ ਫਰਾਡ ਕੀਤਾ ਗਿਆ ਸੀ। ਆਈਡੈਂਟੀਟੀ ਥੈਫਟ ਦੀ ਜਿਹੜੀ ਸਕੀਮ ਆ ਉਹ ਲਾਈ ਗਈ ਸੀ। US ਦੇ ਅਟਾਰਨੀ ਮੈਕਗ੍ਰੈਗਰ ਸਕਾਟ ਜਿਹੜੇ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਡੈਕਰ ਤੇ ਉਸ ਦੇ ਨਾਲ ਐਂਜਲਾ ਸਟੱਬਫੀਲਡ ਜਿਹੜੀ ਟਕੋਮਾ ਵਾਸ਼ਿੰਗਟਨ ਤੋਂ ਸੀ, ਜਿਹੜੀ ਕਿ ਪਹਿਲਾਂ ਮਾਰਟਿਨਸ ਦੇ ਵਿੱਚ ਰਹਿੰਦੀ ਸੀਗੀ। ਉਹਦੇ ਕਰਕੇ ਉਹਦੇ ਨਾਲ ਮਿਲ ਕੇ ਜਿਹੜੀ ਇਸਨੇ EDD ਦੇ ਵਿੱਚ ਇਹ ਫਰਾਡ ਕੀਤਾ ਸੀਗਾ। ਕਹਿੰਦੇ ਵੀ EDD ਨੂੰ ਇਹਨਾਂ ਨੇ ਤਕਰੀਬਨ $4 ਲੱਖ ਦਾ $373,566 ਦਾ ਜਿਹੜਾ ਇਹਨਾਂ ਨੇ ਫਰਾਡ ਕੀਤਾ। 15 ਫਰਾਡੀ ਡਿਸੇਬਿਲਿਟੀ ਕਲੇਮਸ ਜਿਹੜੇ ਉਹਨਾਂ ਨੇ ਕੀਤੇ, ਜਿਹਦੇ ਕਰਕੇ EDD ਨੂੰ ਇੰਨਾ $4 ਲੱਖ ਦਾ ਜਿਹੜਾ ਉਹ ਨੁਕਸਾਨ ਹੋਇਆ ਸੀ। ਇਹ 2013 ਤੋਂ 2017 ਦੇ ਦਰਮਿਆਨ ਜੋ ਕੁਛ ਵਾਪਰਿਆ ਆ ਉਸ ਦੇ ਵਿੱਚ ਸੀਗਾ। ਅਤੇ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜਾ ਇਸ ਮੌਕੇ ਕਰੋਨਾ ਵਾਇਰਸ ਦੇ ਕਰਕੇ ਕਈ ਤਰੀਕੇ ਦਾ EDD ਦੇ ਵਿੱਚ ਫਰਾਡ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ, ਇਹ ਤਾਂ ਉਹਨਾਂ ਦਾ ਇੰਪਲੋਈ ਜਿਹੜਾ ਉਹ ਕਰ ਰਿਹਾ ਸੀਗਾ ਉਹਨਾਂ ਨੇ ਫੜਿਆ। ਅਤੇ ਬਹੁਤ ਸਾਰੇ ਹੋਰ ਲੋਕ ਆਮ ਲੋਕ ਵੀ ਜਿਹੜੇ EDD ਨੂੰ ਜਿਹੜੇ ਆ ਗਲਤ ਇਨਫੋਰਮੇਸ਼ਨ ਦੇ ਕੇ ਗਲਤ ਇਨਫੋਰਮੇਸ਼ਨ ਦੱਸ ਕੇ ਵੀ ਅਸੀਂ ਕੰਮ ਕਰਦੇ ਸੀਗੇ ਅਤੇ ਹੁਣ ਅਸੀਂ ਅਨਇੰਪਲੋਇਡ ਹੋ ਗਏ ਹਾਂ, ਇਸ ਕਰਕੇ ਉਹਨਾਂ ਨੇ ਜਿਹੜੇ ਵਾਧੂ ਡਾਲਰ ਮਿਲ ਰਹੇ ਸੀ ਉਹ ਲੈਣ ਦੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਆ, ਜਿਹੜੀਆਂ ਕਿ ਉਹ ਸ਼ਰੇਆਮ ਫਰਾਡ ਜਿਹੜਾ ਉਹ ਬਣਦਾ ਆ। ਅਤੇ ਉਹ ਫਰਾਡ ਦੇ ਕਰਕੇ ਉਹਨਾਂ ਦਾ ਇਮੀਗ੍ਰੇਸ਼ਨ 'ਤੇ ਖਤਰਾ ਅਤੇ ਉਹਦੇ ਨਾਲ ਜੇਲ੍ਹ ਜਾਣ ਤੱਕ ਦੀ ਨੌਬਤ ਵੀ ਜਿਹੜੀ ਉਹ ਆ ਸਕਦੀ ਹੈਗੀ ਆ। ਸੋ ਇਹ ਸਿਚੁਏਸ਼ਨ ਕਾਫੀ ਜਿਹੜੀ ਹੈ ਬੈਡ ਹੈਗੀ ਆ। ਇਸੇ ਲਈ ਜਿਹੜੇ ਕੈਲੀਫੋਰਨੀਆ ਦੇ ਕਈ ਲਾਅ ਮੇਕਰਸ ਆ EDD ਦੇ ਆਡਿਟ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ ਇਸ ਕਰੋਨਾ ਵਾਇਰਸ ਦੇ ਚੱਲਦਿਆਂ ਹੀ, ਵੀ ਇਹਨਾਂ ਨੇ ਕਿੱਦਾਂ ਦੀ, ਇੱਕ ਤਾਂ ਕਾਰਜਕਾਰੀ ਦੇ ਉੱਤੇ ਹੀ ਉਹਨਾਂ ਦੇ ਬਹੁਤ ਵੱਡੇ ਜਿਹੜੇ ਸਵਾਲ ਸੀਗੇ ਵੀ ਕੰਮ ਉਹਨਾਂ ਨੇ ਕਿੱਦਾਂ ਦਾ ਕੀਤਾ ਹੈਗਾ, ਵੀ ਅਜੇ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਜਿਹੜੇ ਚੈੱਕ ਕਹਿੰਦੇ ਉਹ ਮਿਲ ਨਹੀਂ ਸੀ ਰਹੇ, ਅਤੇ ਜਿਹੜੇ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਅਨਇੰਪਲੋਇਮੈਂਟ ਦੇ ਚੈੱਕ ਘੱਲੀ ਜਾ ਰਹੇ ਸੀਗੇ। ਸੋ ਇੱਦਾਂ ਦੀਆਂ ਘਟਨਾਵਾਂ ਵੀ ਜਿਹੜੀਆਂ ਇਹ ਵਾਪਰੀਆਂ ਆ, ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਕਈ EDD ਦੇ ਇੱਦਾਂ ਇੰਪਲਾਈ ਅੰਦਰ ਇੱਦਾਂ ਦੀਆਂ ਫਰਾਡੀ ਸਕੀਮਾਂ ਜਿਹੜੀਆਂ ਲਾਉਂਦੇ ਉਹ ਫੜੇ ਗਏ ਸੀਗੇ ਸਮੇਂ ਤੋਂ ਆ 2013 ਤੋਂ 2017 ਤੱਕ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਵਾਰ ਕੀ ਹੁੰਦਾ ਵੀ ਜਦੋਂ ਇਹ ਆਡਿਟ ਕਰਦੇ ਆ ਰਾਈਟ ਵੇ ਨਹੀਂ ਹੁੰਦਾ, ਕਿਉਂਕਿ ਅੱਜ ਕੱਲ੍ਹ ਤਾਂ ਸਾਰੇ ਜਿਹੜੇ ਅਨਪਲੋਇਮੈਂਟ ਆਫਿਸਰਸ ਵਾਲੇ ਬਿਜ਼ੀ ਬਹੁਤ ਹੈਗੇ ਆ। ਪਲੱਸ ਕੀ ਆ ਬਈ ਇੰਨੇ ਜ਼ਿਆਦਾ ਲੋਕ ਅਨਪਲਾਈਡ ਹੈਗੇ ਆ, ਸੋ ਉਹਨਾਂ ਕੋਲ ਸਮਾਂ ਨਹੀਂ ਹੈਗਾ ਵੈਰੀਫਾਈ ਕਰਨ ਦਾ। ਪਰ ਜਦੋਂ ਉਹ ਫਿਰ ਵਿਹਲੇ ਹੁੰਦੇ ਆ
ਜਦੋਂ ਇਕੋਨਮੀ ਠੀਕ ਹੋਣੀ ਆ ਤੇ ਉਹ ਪਿਛਲੇ 5 ਸਾਲ ਤੱਕ ਉਹ ਜਾ ਸਕਦੇ ਹੈਗੇ ਆ, ਕਿਸੇ ਨੂੰ ਵੀ ਆਡਿਟ ਕਰ ਸਕਦੇ ਵੀ ਕੀ ਕੁਝ ਹੋਇਆ ਹੈਗਾ। ਸੋ ਬਿਲਕੁਲ ਇਹ ਬੜੇ ਹੀ ਧਿਆਨ ਰੱਖਣ ਜੋ ਗੱਲ ਆ, ਜਿਹੜਾ ਵੀ ਅਨਪਲਾਈਮੈਂਟ ਫਾਈਲ ਕਰਦਾ ਸੋ ਮੇਕ ਸ਼ੋਰ ਕਰੋ ਵੀ ਹਾਂ ਤੁਸੀਂ ਜਿਹੜੇ ਲੀਗਲੀ ਆ ਉਸ ਦੇ ਲਈ ਕੁਆਲੀਫਾਈ ਕਰਦੇ ਹੈਗੇ ਆ ਜੀ। ਅਦਰਵਾਈਜ਼ ਇਹ ਆਪਾਂ ਇਮੀਗ੍ਰੇਸ਼ਨ ਦੇ ਵਕੀਲ ਦੇ ਮੂੰਹੋਂ ਵੀ ਤੁਸੀਂ ਸੁਣ ਹਟੇ ਆ ਜੀ। ਵੀ ਕਿੰਨਾ ਜ਼ਿਆਦਾ ਤੁਹਾਡੇ ਲਈ ਇਹ ਖਤਰਾ ਆ। ਐਗਰੀਵੇਟਿਡ ਫੈਲਨੀ ਦੇ ਵਿੱਚ ਇਹ ਆ ਜਾਂਦਾ ਜੇ $10,000 ਤੋਂ ਵੱਧ ਦਾ ਜਿਹੜਾ ਆ ਤੁਸੀਂ ਫਰਾਡ ਜਿਹੜਾ ਉਹ ਕਰ ਜਾਂਦੇ ਆ, ਅਤੇ ਉਹਦਾ ਫਿਰ ਕੋਈ ਤੋੜ ਨਹੀਂ ਆ, ਉਹਦਾ ਫਿਰ ਇੱਕ ਹੀ ਉਹਨਾਂ ਕੋਲ ਸੋਲਿਊਸ਼ਨ ਆ, ਡਿਪੋਰਟ ਉਹਨਾਂ ਨੇ ਕਰਨਾ। ਫਿਰ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ, ਅਤੇ ਗ੍ਰੀਨ ਕਾਰਡ ਵਾਲਿਆਂ ਦੇ ਲਈ ਵੀ ਓਨਾ ਹੀ ਜਿਹੜਾ ਉਹ ਖਤਰਾ ਜਿਹੜਾ ਉਹ ਬਣ ਜਾਂਦਾ ਆ, ਅਤੇ ਉਹ ਗਰਾਊਂਡਸ ਫਾਰ ਡੈਪੋਟੇਸ਼ਨ ਜਿਹੜੀਆਂ ਉਹ ਚੀਜ਼ਾਂ ਬਣ ਜਾਂਦੀਆਂ ਨੇ। ਸੋ ਜੇ ਕਿਸੇ ਨੇ ਭਾਈ ਇੱਦਾਂ ਆਲਰੇਡੀ ਕਰ ਲਿਆ, ਕਿਉਂਕਿ ਆਪਣੇ ਬਹੁਤ ਸਾਰੇ ਇੱਥੇ ਸਰੋਤਿਆਂ ਦੀਆਂ ਕਾਲਸ ਆਈਆਂ ਆ, ਉਹਨਾਂ ਨੇ ਆਪ ਦੱਸਿਆ ਆਪਣੇ ਮੂੰਹੋਂ ਵੀ ਇੱਦਾਂ ਸੈਂਟਰਲ ਵੈਲੀ ਦੇ ਵਿੱਚ ਹੁਣ ਤਾਂ ਚੌਸ਼ ਫੇਰੇ ਜਿਹੜਾ ਇਹ ਕੰਮ ਫੈਲਿਆ ਹੋਇਆ ਬੇ ਏਰੀਏ 'ਚ ਵੀ, ਇੱਧਰ ਟ੍ਰੇਸੀ ਮੰਟੀਕੇ ਸੈਕਰਾਮੈਂਟੋ ਏਰੀਏ 'ਚ ਵੀ ਲੋਕ $2,000 ਲੈ ਕੇ 3,000 ਐਪਲੀਕੇਸ਼ਨਾਂ ਭਰੀ ਜਾਂਦੇ ਵੀ ਤੁਹਾਨੂੰ $16,000 ਮਿਲ ਜਾਣਾ, ਅਤੇ ਉਹ ਫਿਰ ਨਾ ਕਹਿੰਦੇ ਦੱਸਦੇ ਆ ਵੀ ਕਿੱਥੇ ਭਰਨਾ ਕੀ ਆ, ਕਿੱਥੋਂ ਪੈਸੇ ਆਣਾ। ਵੀ ਤੁਹਾਨੂੰ ਪਹਿਲੇ ਚਾਹੀਦਾ ਵੀ ਜਦੋਂ ਜਿਹੜੀ ਕੋਈ ਵੀ ਗੱਲ ਨਾਲੇ ਦੇਖੋ ਜਿਹੜਾ ਤੇ ਅਨਇੰਪਲੋਇਡ ਹੋਇਆ ਹੈ ਐਕਚੁਅਲ ਦੇ ਵਿੱਚ ਉਹ ਤਾਂ ਚਲੋ ਠੀਕ ਆ, ਭਰਦਾ ਚੰਗਾ ਵੀ ਲੱਗਦਾ ਹੈ, ਉਹਨੂੰ ਜਿਹੜਾ ਬੈਨੀਫਿਟ ਹੈ ਜਿਹੜਾ ਮਿਲਣਾ ਵੀ ਹੈਗਾ ਆ ਅਨਇੰਪਲੋਇਮੈਂਟ ਦਾ, ਜਿਹੜਾ ਇਹ ਫੈਡਰਲ ਅਤੇ ਸਟੇਟ ਦੇ ਜਿਹੜੇ ਰੂਲਸ ਆ ਉਹ ਆ, ਇਹ ਖਾਸ ਕਰਕੇ ਉਹਨਾਂ ਲਈ ਆ ਜਿਹੜੇ ਕਦੀ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਅਤੇ ਉਹਨਾਂ ਨੇ ਝੂਠ ਬੋਲ ਕੇ ਝੂਠਾ ਜਿਹੜਾ ਉਸ ਦੇ ਵਿੱਚ ਦਸਤਾਵੇਜ਼ ਲਾ ਕੇ ਵੀ ਮੈਂ ਕੰਮ ਕਰਦੇ ਸੀਗੇ ਜਾਂ ਕੰਮ ਕਰਦੀ ਸੀਗੀ, ਅਤੇ ਆਪਾਂ ਜਿਹੜਾ ਆ ਵੀ ਉਹ ਡਾਲਰ ਜਿਹੜੇ ਉਹ ਆਪਾਂ ਨੂੰ ਮਿਲ ਜਾਣ, ਉਹ ਸ਼ਰੇਆਮ ਜਿਹੜਾ ਉਹ ਫਰਾਡ ਹੈਗਾ। ਜਾਂ ਕੈਸ਼ ਬਹੁਤ ਸਾਰੇ ਕਰਦੇ ਸੀ, ਕਈ ਬੀਬੀਆਂ ਨਿਆਣੇ ਸਾਂਭਦੀਆਂ ਜਾਂ ਹੋਰ ਹੈ ਨਾ, ਉਹ ਕੈਸ਼ ਕੰਮ ਕਰਦੀਆਂ, ਉਹਨਾਂ ਦੇ ਵੀ ਸਾਨੂੰ ਆਈਆਂ ਕਾਲਾਂ ਵੀ ਅਪਲਾਈ ਕਰ ਰਹੇ ਹੈਗੇ ਆ। ਆਪਾਂ ਲਾਸਟ ਟਾਈਮ ਜਦੋਂ ਇਮੀਗ੍ਰੇਸ਼ਨ ਦਾ ਸ਼ੋਅ ਕੀਤਾ ਸੀ, ਉੱਥੇ ਇੱਕ ਕਾਲਰ ਨੇ ਆਪ ਦੱਸਿਆ ਸੀਗਾ ਵੀ ਉਹਨਾਂ ਦੇ ਕਿਸੇ ਦੇ ਕਹੇ ਵੀ ਮੈਂ ਤਾਂ ਹਾਊਸ ਵਾਈਫ ਹਾਂ ਅਤੇ ਨਿਆਣੇ ਸਾਂਭਦੀ ਹਾਂ ਆਪਣੇ ਹੀ, ਅਤੇ ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਲੈ ਕਰ ਦਿਓ, ਅਤੇ ਹੁਣ ਉਹਨਾਂ ਨੂੰ ਡਰ ਆ ਵੀ ਇਸ ਚੀਜ਼ ਦੇ ਵਿੱਚ ਬਿਲਕੁਲ ਜੇ ਤੁਸੀਂ ਆਪਣੇ ਨਿਆਣੇ ਸਾਂਭਣ ਦੇ ਹੀ ਇੱਦਾਂ ਡਾਲਰ ਲੈ ਰਹੇ ਹੈਗੇ ਆ, ਅਤੇ ਉਹ ਗਲਤ ਖਾਸ ਕਰਕੇ ਇਨਫੋਰਮੇਸ਼ਨ ਦੇ ਕੇ ਜਿਹੜੇ ਉਹ ਲੈ ਰਹੇ ਆ, ਤਾਂ ਫਿਰ ਤੁਹਾਡੇ ਲਈ ਇਹ ਖਤਰੇ ਵਾਲੀ ਗੱਲ ਆ। ਤੁਸੀਂ ਵੀ ਜ਼ਰੂਰ ਆਪਣੇ ਜਿਹੜੇ ਸਰੋਤੇ ਵਿਚਾਰ ਦੇ ਸਕਦੇ ਹੋ ਇਸ ਮੁੱਦੇ ਦੇ ਉੱਤੇ ਵੀ ਇਹ ਕੀ ਚੀਜ਼ ਜਿਹੜੀ ਇਹ ਚੱਲ ਰਹੀ ਆ। ਜੇ ਕਿਸੇ ਨੂੰ ਕੋਈ ਜਾਣਦਾ ਹੈਗਾ ਆ ਵੀ ਕਿਸੇ ਨੂੰ ਇੱਦਾਂ ਦੀ ਕਾਲ ਆਈ ਆ ਜਾਂ ਕਿਹੜੇ ਥਾਵਾਂ ਦੇ ਉੱਤੇ ਕਿੱਦਾਂ ਦਾ ਇਹ ਕੀ ਕੁਛ ਜਿਹੜਾ ਉਹ ਵਾਪਰ ਰਿਹਾ, ਤਾਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਤਾਂ ਜੋ ਲੋਕ ਜਿਹੜੇ ਇਸ ਚੀਜ਼ ਦੇ ਵਿੱਚ ਬਚ ਜਾਣ, ਕਿਉਂਕਿ ਬਹੁਤੇ ਜਿਹੜੇ ਆਪਣੇ ਆ ਇਮੀਗਰੈਂਟ ਹੀ ਜਿਹੜੇ ਉਹ ਹੈਗੇ ਨੇ, ਜਿਹੜੇ ਤਾਂ ਇੱਥੇ ਦੇ ਬੋਰਨ ਨੇ ਜਾਂ ਜਿਹੜੇ ਸਿਟੀਜ਼ਨ ਨੇ, ਉਹ ਇੱਕ ਵੱਖਰੀ ਗੱਲ ਆ, ਉਹ ਵੀ ਫਰਾਡ ਨਹੀਂ ਕਰਦੇ, ਉਹਨਾਂ ਨੂੰ ਵੀ ਫਰਾਡ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਵੀ ਫੜੇ ਜਾਂਦੇ ਆ ਤਾਂ ਕੈਦ ਇਹਨਾਂ ਵਾਂਗੂ ਉਹਨਾਂ ਨੂੰ ਵੀ ਬੋਲ ਸਕਦੀ ਆ। ਪਰ ਇਹ ਆ ਵੀ ਜਿਹੜੇ ਤਾਂ ਆਲਰੇਡੀ ਅਜੇ ਪੂਰੀ ਤਰ੍ਹਾਂ ਇਮੀਗਰੈਂਟ ਨਹੀਂ ਹੋਇਆ, ਅਜੇ ਇੱਥੇ ਕੱਚਾ ਪੱਕਾ ਹੀ ਆ, ਅਜੇ ਪੂਰੀ ਤਰ੍ਹਾਂ ਉਹਨਾਂ ਦੇ ਸਿਟੀਜ਼ਨ ਨਹੀਂ ਬਣੇ, ਤਾਂ ਉਹ ਡਿਪੋਰਟ ਤੱਕ ਵੀ ਜਿਹੜੇ ਉਹ ਹੋ ਸਕਦੇ ਆ। ਸੋ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਆ ਦੱਸਣ ਦੇ ਲਈ, ਉਹਨਾਂ ਦੀ ਜਾਣਕਾਰੀ ਹਿੱਤ ਹੀ ਆਪਾਂ ਇਹ ਚੀਜ਼ ਜਿਹੜੀ ਉਹ ਦੱਸ ਰਹੇ ਹਾਂ। ਸੋ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣੇ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਨੰਬਰ ਹੈ 408-272-5200। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਫਰਾਡ ਹੋ ਰਿਹਾ ਹੈ SBA ਐਡਮਿਨਿਸਟ੍ਰੇਸ਼ਨ ਨੂੰ ਲੈ ਕੇ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ। ਆਪਾਂ ਦੱਸਿਆ ਸੀ ਜਿੰਨੇ ਵੀ ਲੋਨ SBA ਵੱਲੋਂ ਇਸ਼ੂ ਕੀਤੇ ਗਏ ਆ, ਚਾਹੇ ਉਹ ਜਿਹੜਾ ਸੀਗਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ ਜਾਂ ਰੈਗੂਲਰ ਲੋਨ ਸੀ ਜਾਂ $1,000 ਵਾਲਾ ਸੀਗਾ, ਉਹ ਆਪਾਂ ਤੁਹਾਨੂੰ ਕੱਲਾ ਦੱਸਦੇ ਰਹੇ, ਉਹਦੇ ਲਿੰਕ ਪਾਉਂਦੇ ਰਹੇ ਆ ਫੇਸਬੁੱਕ 'ਤੇ, ਭਈ ਆਹ ਸਹੀ ਹੈਗੇ ਆ। ਹੁਣ ਜੇ ਤੁਹਾਨੂੰ ਉੱਦਾਂ ਕਾਲਾਂ ਆਉਂਦੀਆਂ ਹੈਗੀਆਂ ਵੀ ਆਹ ਆ ਜੀ ਆਹ ਆ, ਉਹਨੂੰ ਵੈਰੀਫਾਈ ਕਰਿਆ ਕਰੋ, ਕਿਉਂਕਿ ਜਨਤਾ ਬੇਲੀ ਬਹੁਤ ਆ ਅਤੇ ਉਹ ਕਾਲਾਂ ਕਰੀ ਜਾਂਦੇ ਆ ਲੋਕਾਂ ਨੂੰ ਵੀ ਕੋਈ ਨਾ ਕੋਈ ਤਾਂ ਫਸ ਜਾਊਗਾ। ਜੀ ਆਪਣੇ ਨਾਲ ਕਾਲਰ ਜੁੜੇ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਦੋਨੋਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਟ ਵੀਰ ਜੀ ਇਨਫੋਰਮੇਸ਼ਨ ਦੇਣੀ ਸੀਗੀ ਵੀ ਤੁਸੀਂ ਵੀ ਸੁਣਿਆ ਹੋਣਾ, ਕੱਲ੍ਹ ਹਰਿਮੰਦਰ ਸਾਹਿਬ ਦਾ ਇੱਕ ਜਥਾ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਉਹ ਚੜ੍ਹਾਈ ਕਰ ਗਏ ਹੈ ਨਾ ਜੀ, ਤੇ ਬੜੀ ਅਫਸੋਸ ਵਾਲੀ ਗੱਲ ਆ। ਮੈਂ ਤੇ ਸਿਰਫ ਤੁਹਾਨੂੰ ਇਹ ਦੱਸਣਾ ਸੀਗਾ ਵੀ ਥੋੜ੍ਹਾ ਜਿਹਾ ਸੰਗਤਾਂ ਤੁਸੀਂ ਆਪਣੇ ਵੱਲੋਂ ਦੱਸ ਦਿਓ। 2 ਦਿਨ ਪਹਿਲਾਂ ਹੀ ਹਸਪੀਟਲ ਦਾਖਲ ਹੋਏ ਸੀਗੇ ਤੇ ਉਹਨਾਂ ਦੀ ਰਿਪੋਰਟ ਪੋਜ਼ੀਟਿਵ ਆ ਗਈ, ਤੇ ਕੱਲ੍ਹ ਹੀ ਖਬਰ ਆ ਗਈ ਵੀ ਉਹ ਸਰੀਰ ਨੂੰ ਛੱਡ ਕੇ ਚਲੇ ਗਏ ਜੀ ਸਦਾ ਤੇ। ਜੀ ਬਹੁਤ ਮਾੜੀ ਹੋਈ ਆ। ਬੜੇ ਹੀ ਮਹਾਨ ਕੀਰਤਨੀਏ ਸੀਗੇ, ਬਹੁਤ ਹੀ ਕਹਿ ਲਓ ਵੀ ਮਿੱਠੀ ਆਵਾਜ਼ ਦੇ ਜਿਹੜੇ ਮਾਲਕ, ਜਦੋਂ ਵੀ ਗੁਰਬਾਣੀ ਗਾਇਨ ਕਰਦੇ ਸੀਗੇ ਸਾਰਿਆਂ ਨੂੰ ਦੀ ਲਿਵ ਜਿਹੜੀ ਉਹਨਾਂ ਦੇ ਨਾਲ ਜਿਹੜੀ ਉਹ ਜੁੜ ਜਾਂਦੀ ਸੀ, ਗੁਰਬਾਣੀ ਨਾਲ ਜੁੜਦੀ ਸੀ। ਸੋ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਆ ਉਹ ਹੋਇਆ ਆ। ਪੰਥ ਦੇ ਮਹਾਨ ਕੀਰਤਨੀਏ ਇਹਨਾਂ ਦਿਨਾਂ ਦੇ ਵਿੱਚ ਕੋਵਿਡ ਦੇ ਚੱਲਦਿਆਂ ਸਾਰਾ ਕੁਛ ਜਿਹੜਾ ਹੈ ਵਾਪਰਿਆ, ਜਿਨ੍ਹਾਂ ਵਿੱਚ ਪਹਿਲਾਂ ਭਾਈ ਨਿਰਮਲ ਸਿੰਘ ਜੀ ਖਾਲਸਾ ਅਤੇ ਹੁਣ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਆ ਉਹ ਚੜ੍ਹਾਈ ਕਰ ਗਏ ਨੇ ਜੀ।
ਸੋ ਸਾਡਾ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਹੋਰ ਕੀ ਕੁਝ ਵਾਪਰਿਆ ਅਮਰੀਕਾ 'ਚ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜੀ ਬਿਲਕੁਲ, ਤੇ ਤੁਸੀਂ ਉਹ ਜਿਹੜਾ ਅਨਇੰਪਲੋਇਮੈਂਟ ਦਾ ਫਰਾਡ ਹੈ ਜੇ ਉਸ ਦੇ ਉੱਤੇ ਤੁਹਾਡੇ ਕੋਈ ਵਿਚਾਰ ਨੇ, ਤੁਸੀਂ ਚਰਚਾ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਤੁਸੀਂ ਰੱਖੋ। ਨੰਬਰ 408 272 5200 4082725200 ਦੇ ਉੱਤੇ। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। 2020 ਦੀ ਅਮਰੀਕਾ ਦੀ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ। ਤੁਹਾਡੇ 10 ਮਿੰਟ ਕੈਲੀਫੋਰਨੀਆ ਦੇ ਵਿੱਚ ਅਗਲੇ 10 ਸਾਲਾਂ ਦੀ ਮਰਦਮਸ਼ੁਮਾਰੀ ਦੇ ਉੱਤੇ ਅਸਰ ਪਾਉਣਗੇ। ਹਰ 10 ਸਾਲ ਬਾਅਦ ਅਮਰੀਕਾ ਦੀ ਮਰਦਮਸ਼ੁਮਾਰੀ ਵਿਭਾਗ ਉਸ ਹਰ ਇੱਕ ਵਿਅਕਤੀ ਦੀ ਗਿਣਤੀ ਕਰਦਾ ਹੈ ਜੋ ਅਮਰੀਕਾ ਦਾ ਵਸਨੀਕ ਹੈ। ਇਸ ਗਿਣਤੀ ਦੇ ਨਾਲ ਸਕੂਲ, ਸੜਕਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਸਰਕਾਰੀ ਯੋਜਨਾਵਾਂ ਦੇ ਫੰਡਾਂ ਤੇ ਅਸਰ ਪੈਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਦਿੱਤੇ ਹੋਏ ਜਵਾਬ ਗੁਪਤ ਰੱਖੇ ਜਾਣਗੇ ਤੇ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੇ ਭਾਈਚਾਰੇ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਤੁਸੀਂ ਇਸ ਮਰਦਮਸ਼ੁਮਾਰੀ ਦੇ ਫਾਰਮ ਆਨਲਾਈਨ ਤੇ ਫੋਨ ਦੇ ਰਾਹੀਂ ਭਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਵਿਜ਼ਿਟ ਕਰੋ 2020census.go। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 559 677 7454। ਚੇਤਾ ਰਹੇ, ਇਹ ਸਾਡੇ ਭਾਈਚਾਰੇ ਦੇ ਹਿੱਤਾਂ ਦੇ ਲਈ ਬਹੁਤ ਜ਼ਰੂਰੀ ਹੈ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। 1 ਦਸੰਬਰ 2020 ਤੋਂ ਮਾਰਗੇਜ ਫੀਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਵੀ ਲੋਅਰ ਰੇਟ, ਘੱਟ PMI, ਕੈਸ਼ ਆਊਟ ਜਾਂ ਕ੍ਰੈਡਿਟ ਕਾਰਡ ਬਿੱਲ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ। ਫੈਨੀ ਮੇ ਅਤੇ ਬੈਂਕਸ ਦੇ ਦੁਆਰਾ 0.5% ਫੀਸ ਦੇ ਵਿੱਚ ਵਾਧਾ ਹੋਵੇਗਾ, ਜਿਸ ਦਾ ਮਤਲਬ 4 ਲੱਖ ਦੇ ਲੋਨ ਤੇ $2000 ਵਾਧੂ ਫੀਸ। ਇਹਨਾਂ ਫੀਸਾਂ ਦੇ ਵਧਣ ਤੋਂ ਪਹਿਲਾਂ ਹੀ ਸੰਪਰਕ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735। NMLS ID 280053, BRE license number 013572217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ, ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ, ਸਵੀਟ ਨੰਬਰ 100 ਐਲਕ ਗਰੋਵ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ ਅਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਬਿਲਕੁਲ ਸਰੋਤਿਓ, ਗੱਲਬਾਤ ਚਰਚਾ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਕੀ ਕੁਛ ਜਿਹੜਾ ਇਹ ਵਾਪਰ ਰਿਹਾ ਆ। ਅਤੇ ਆਪਣੇ ਨਾਲ ਇਸ ਟਾਈਮ ਜਗਾਰਾ ਮੂਵਮੈਂਟ ਤੋਂ ਹਰਜੀਤ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ, ਜਿਹੜੇ ਕਿ ਜਗਾਰਾ ਮੂਵਮੈਂਟ ਦੇ ਦੁਆਰਾ ਇਸ ਟਾਈਮ ਜਿਹੜੀ ਇੱਕ ਬੈਕ ਟੂ ਸਕੂਲ ਨਾਈਟ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ। ਹਰਜੀਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜੀ ਹਰਜੀਤ ਸਿੰਘ ਜੀ, ਸੋ ਕੀ ਹੈਗਾ ਇਹ ਜਿਹੜਾ ਬੈਕ ਟੂ ਸਕੂਲ ਨਾਈਟ ਜਿਹੜਾ ਆ? ਜੀ ਥੈਂਕ ਯੂ ਪੂਰੀ ਪੰਜਾਬੀ ਰੇਡੀਓ USA ਟੀਮ ਦਾ। ਬੈਕ ਟੂ ਸਕੂਲ ਨਾਈਟ, ਜਿਵੇਂ ਕੋਈ ਵੀ ਪੇਰੈਂਟਸ ਹੈ ਯੂਨਾਈਟਿਡ ਸਟੇਟਸ ਵਿੱਚ, ਤੁਸੀਂ ਜਾਣਦੇ ਆ ਰੈਗੂਲਰਲੀ ਜਦੋਂ ਆਪਣੇ ਬੱਚਿਆਂ ਦਾ ਸਕੂਲ ਸ਼ੁਰੂ ਹੁੰਦਾ ਆ, ਪਹਿਲੇ ਕੁ ਮਹੀਨੇ ਦੇ ਵਿੱਚ ਸਾਡੇ ਸਕੂਲ ਤੇ ਬੈਕ ਟੂ ਸਕੂਲ ਨਾਈਟ ਹੁੰਦੀ ਆ, ਜਿੱਥੇ ਅਸੀਂ ਜਾ ਕੇ ਉਹਨਾਂ ਦੇ ਟੀਚਰਾਂ ਨੂੰ ਮਿਲਦੇ ਹਾਂ ਵੀ ਇਹ ਕਲਾਸ ਵਿੱਚ ਕੀ ਉਹਨਾਂ ਨੇ ਸਿੱਖਣਾ ਆ, ਟੀਚਰ ਦੇ ਖਿਆਲ ਕੀ ਹੈ ਨੇ, ਤੇ ਟੀਚਰ ਨਾਲ ਡਾਇਰੈਕਟਲੀ ਗੱਲਬਾਤ ਹੁੰਦੀ ਆ, ਪ੍ਰਿੰਸੀਪਲ ਨਾਲ ਵੀ ਗੱਲਬਾਤ ਕਰ ਸਕਦੇ ਹਾਂ, ਤੇ ਸਾਨੂੰ ਥੋੜ੍ਹਾ ਬਹੁਤਾ ਪਤਾ ਲੱਗਦਾ ਵੀ ਕਲਾਸਾਂ ਵਿੱਚ ਕੀ ਹੋ ਰਿਹਾ, ਕੀ ਚੱਲਣਾ। ਸੋ ਐਤਕੀ ਮੋਸਟ ਸਕੂਲਸ ਵਿੱਚ ਡਿਸਟੈਂਸ ਲਰਨਿੰਗ ਹੋ ਰਹੀ ਆ, ਜਿੱਥੇ ਬੱਚੇ ਘਰ ਬਹਿ ਕੇ ਹੀ ਜ਼ੂਮ ਉੱਤੇ ਆਪਣੀ ਕਲਾਸਾਂ ਅਟੈਂਡ ਕਰਦੇ ਆ। ਤਾਂ ਇਸ ਕਰਕੇ ਇਹ ਇਨ ਪਰਸਨ ਬੈਕ ਟੂ ਸਕੂਲ ਨਾਈਟ ਦਾ ਮੌਕਾ ਨਹੀਂ ਮਿਲਿਆ। ਅਤੇ ਸਪੈਸ਼ਲੀ ਜਦੋਂ ਬੈਕ ਟੂ ਸਕੂਲ ਨਾਈਟ ਹੁੰਦਾ ਵੀ ਆ, ਤੁਸੀਂ ਜਾਣਦੇ ਵੀ ਸਭ ਕੁਛ ਇੰਗਲਿਸ਼ ਵਿੱਚ ਗੱਲਬਾਤ ਹੁੰਦੀ ਆ, ਪੰਜਾਬੀ ਸਪੀਕਰ ਬਹੁਤ ਘੱਟ ਹੁੰਦੇ ਆ ਸਕੂਲਾਂ ਦੇ ਵਿੱਚ, ਐਂਡ ਸੋ ਸਾਨੂੰ ਸਾਰੀ ਗੱਲਬਾਤ ਇੰਗਲਿਸ਼ ਵਿੱਚ ਸਮਝਣੀ ਪੈਂਦੀ ਆ। ਸੋ ਇਹ ਅਸੀਂ ਦੇਖਿਆ, ਕਮਿਊਨਿਟੀ ਤੋਂ ਵੀ ਅਸੀਂ ਸੁਣਿਆ ਵੀ ਇਹ ਕਾਫੀ ਬੜੀ ਸਮੱਸਿਆ ਆ, ਕਿਉਂਕਿ ਉਹ ਸਮਝ ਨਹੀਂ ਆਉਂਦੀ, ਉਹ ਅੰਡਰਸਟੈਂਡਿੰਗ ਨਹੀਂ ਹੁੰਦੀ ਵੀ ਟੀਚਰਸ ਕਹਿ ਕੀ ਰਹੇ ਆ, ਸਾਨੂੰ ਦੱਸ ਕੀ ਰਹੇ ਆ। ਤਾਂ ਇਸ ਕਰਕੇ ਅਸੀਂ ਸੋਚਿਆ ਵੀ ਪੰਜਾਬੀ ਬੈਕ ਟੂ ਸਕੂਲ ਨਾਈਟ ਜ਼ਰੂਰ ਰੱਖਣੀ ਚਾਹੀਦੀ ਆ, ਜਿੱਥੇ ਮਾਪਿਆਂ ਦੇ ਨਾਲ ਪੰਜਾਬੀ ਦੇ ਵਿੱਚ ਗੱਲਬਾਤ ਕਰਕੇ ਅਸੀਂ ਗੱਲ ਸੰਪਰਕ ਕਰ ਸਕਦੇ ਹਾਂ, ਸਮਝਾ ਸਕਦੇ ਹਾਂ ਵੀ ਕੀ ਹੋ ਰਿਹਾ ਸਕੂਲਾਂ ਵਿੱਚ। ਤਾਂ ਫਿਰ ਇਸ ਸਾਲ ਅਸੀਂ ਇਨ ਦ ਪਾਸਟ ਵਿੱਚ ਕਾਫੀ ਸਕੂਲ ਡਿਸਟ੍ਰਿਕਟਸ ਦੇ ਨਾਲ ਵਰਕ ਕਰ ਰਹੇ ਹਾਂ ਵੀ ਸਾਨੂੰ ਬੈਕ ਟੂ ਸਕੂਲ ਨਾਈਟ ਪੰਜਾਬੀ ਵਿੱਚ ਚਾਹੀਦੀ ਆ ਫॉर ਪੰਜਾਬੀ ਫੈਮਲੀਜ਼ ਐਂਡ ਪੇਰੈਂਟਸ। ਸੋ ਇਹ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਸੀ, ਪਰ ਕਿਉਂਕਿ ਇਸ ਵੇਲੇ ਥੋੜ੍ਹਾ ਇਹ ਹਟ ਗਿਆ ਕਰੋਨਾ ਕਰਕੇ, ਸੋ ਅਸੀਂ ਔਨਲਾਈਨ ਬੈਕ ਟੂ ਸਕੂਲ ਨਾਈਟ ਕਰਾ ਰਹੇ ਹਾਂ। ਅਤੇ ਇਹਦਾ ਮਕਸਦ ਇਹੀ ਆ ਸੇਮ ਵੀ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਥੋੜ੍ਹੀ ਬਹੁਤੀ ਸਮਝ ਆਵੇ ਵੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਕੀ ਹੋ ਰਿਹਾ ਇਸ ਵੇਲੇ, ਅਤੇ ਉਹਨਾਂ ਨੂੰ ਸਪੋਰਟ ਸਹਿਯੋਗ ਕਿਵੇਂ ਦੇ ਸਕਦੇ ਆ। ਅਤੇ ਸਪੈਸ਼ਲੀ ਹੁਣ ਜ਼ੂਮ 'ਤੇ ਕਲਾਸਾਂ ਚੱਲਦੀਆਂ ਆ, ਅਤੇ ਕਈ ਸਾਨੂੰ ਪੇਰੈਂਟਸ ਦੱਸਦੇ ਆ ਵੀ ਸਾਨੂੰ ਪਤਾ ਨਹੀਂ, ਬੱਚਾ ਕਮਰੇ ਵਿੱਚ ਪੂਰਾ ਦਿਨ ਬੈਠਾ ਹੁੰਦਾ ਆ, ਸਾਨੂੰ ਪਤਾ ਨਹੀਂ ਅਸੀਂ ਅੰਦਰ ਕਦੋਂ ਜਾ ਸਕਦੇ ਹਾਂ, ਬਾਹਰ ਕਦੋਂ ਕੀ ਕਰ ਰਹੇ ਆ, ਜਾਂ ਇਹਨਾਂ ਦੀ ਇੰਟਰਨੈਟ ਵਿੱਚ ਪ੍ਰੋਬਲਮ ਹੋ ਰਹੀ ਆ, ਉਹ ਕੰਪਿਊਟਰ ਤੋਂ ਕਲਾਸ ਤੋਂ ਕੇਕ ਆਫ ਹੋ ਜਾਂਦੇ, ਸਾਨੂੰ ਪਤਾ ਨਹੀਂ ਕਿਵੇਂ ਅਸੀਂ ਉਹਨਾਂ ਦੀ ਹੈਲਪ ਕਰੀਏ, ਜਾਂ ਕੀ ਕਰਦੇ ਆ। ਇਹ ਬਹੁਤ ਸਾਰੇ ਕੁਐਸਚਨਸ ਹੈਗੇ ਪੇਰੈਂਟਸ ਦੇ, ਅਤੇ ਅਸੀਂ ਟੀਚਰਸ ਦੇ ਨਾਲ ਗੱਲਬਾਤ ਕਰਕੇ ਸਾਰੇ ਸਕੂਲਾਂ ਦੇ ਨਾਲ ਕਾਫੀ ਇਹਨਾਂ ਦੇ ਸਵਾਲ ਸਾਡੇ ਕੋਲ ਹੈਗੇ ਆ, ਅਸੀਂ ਥੋੜ੍ਹਾ ਐਕਸਪਲੇਨ ਕਰਾਂਗੇ ਵੀ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਬੱਚਿਆਂ ਦੀ, ਇਹ ਜ਼ੂਮ ਕਿੱਦਾਂ ਚੱਲਦਾ ਆ, ਅਤੇ ਤੁਸੀਂ ਉਹਨਾਂ ਲਈ ਕਿਵੇਂ ਸਾਰੀ ਟੈਕਨੋਲੋਜੀ ਅਤੇ ਐਜੂਕੇਸ਼ਨ ਵਧੀਆ ਬਣਾ ਸਕਦੇ ਆ, ਭਾਵੇਂ ਘਰ ਬਹਿ ਕੇ ਕਰ ਰਹੇ ਆ। ਜੀ ਜੀ। ਸੋ ਇਹ ਜਿਹੜਾ ਆ ਕਿਸ ਦਿਨ ਅਤੇ ਕਿੰਨੇ ਵਜੇ ਇਹ ਜਿਹੜੀ ਚੀਜ਼ ਕੀਤੀ ਜਾਵੇਗੀ? ਹਾਂਜੀ, ਇਹ ਅਗਲੇ ਵੀਰਵਾਰ ਸਤੰਬਰ 24 ਤਰੀਕ ਨੂੰ 6 ਵਜੇ ਪੈਸੀਫਿਕ ਟਾਈਮ। ਅਤੇ ਕਿਹੜੀ ਜਗ੍ਹਾ 'ਤੇ ਮਤਲਬ ਇਹ ਵੀ ਔਨਲਾਈਨ ਹੀ ਹੋਊਗਾ? ਹਾਂਜੀ, ਇਹ ਔਨਲਾਈਨ ਜ਼ੂਮ 'ਤੇ ਹੋਵੇਗਾ, ਅਤੇ ਕਿਉਂਕਿ ਇਹ ਔਨਲਾਈਨ ਆ, ਇਹ ਸਾਰੇ ਫੈਮਲੀਜ਼ ਸਾਰੇ ਪੇਰੈਂਟਸ ਵਾਸਤੇ ਓਪਨ ਆ, ਭਾਵੇਂ ਤੁਸੀਂ ਯੂਬਾ ਸਿਟੀ ਰਹਿੰਦੇ ਆ ਜਾਂ ਬੇਕਰਸਫੀਲਡ ਬੇ ਏਰੀਆ ਜਿੱਥੇ ਵੀ ਰਹਿੰਦੇ ਆ, ਇਹ ਇਵੈਂਟ ਸਾਰਿਆਂ ਲਈ ਓਪਨ ਆ। ਅਸੀਂ ਐਵਰੀ ਪੇਰੈਂਟ ਨੂੰ ਜਨਰਲ ਇਨਫੋਰਮੇਸ਼ਨ ਦੇਣੀ ਆ ਜ਼ੂਮ ਬਾਰੇ, ਔਨਲਾਈਨ ਕਲਾਸਾਂ ਬਾਰੇ,
ਤਾਂ ਉਸ ਤੋਂ ਬਾਅਦ ਅਸੀਂ ਵੱਖਰੇ ਵੱਖਰੇ ਰੀਜਨ ਦੇ ਵਿੱਚ ਜਾ ਕੇ ਸੋ ਜਿਹੜੇ ਬੇਕਰਸਫੀਲਡ ਪੇਰੈਂਟਸ ਆ ਉਹ ਆਪਸੀ ਵਿੱਚ ਗੱਲ ਕਰੂੰਗੇ, ਫਰੈਜ਼ਨੋ ਦੇ ਪੇਰੈਂਟਸ ਆਪਸੀ ਵਿੱਚ ਗੱਲ ਕਰੂੰਗੇ, ਕਿਉਂਕਿ ਕਈ ਵਾਰ ਇੱਦਾਂ ਵੀ ਹੁੰਦਾ ਆ ਵੀ ਪੇਰੈਂਟਸ ਨੂੰ ਮੌਕਾ ਹੀ ਨਹੀਂ ਮਿਲਦਾ ਇੱਕ ਦੂਜੇ ਨਾਲ ਮਿਲਣੇ ਵਰਤਣੇ ਨਾਲ, ਗੱਲਬਾਤ ਕਰਨ ਨਾਲ, ਕਿਉਂਕਿ ਹੁਣ ਸਾਰੇ ਘਰ ਹੀ ਆ, ਸਾਰੇ ਦੇਖ ਰਹੇ ਵੀ ਕੀ ਚੱਲ ਰਿਹਾ, ਤੇ ਮੇਬੀ ਕਿਸੇ ਪੇਰੈਂਟ ਨੇ ਕੁਛ ਆਪਣੇ ਘਰ ਦੇ ਵਿੱਚ ਟਰਾਈ ਕੀਤਾ ਵੀ ਉਹ ਜਦੋਂ ਸਾਡੇ ਬੱਚੇ ਪੜ੍ਹਦੇ ਆ ਅਸੀਂ ਉਹਨਾਂ ਨਾਲ ਆਹ ਕਰਦੇ ਹਾਂ ਤੇ ਇਹਦੇ ਨਾਲ ਕਾਫੀ ਸਾਨੂੰ ਮਦਦ ਹੋਈ ਆ, ਕਾਫੀ ਵਧੀਆ ਲੱਗਾ, ਜਾਂ ਅਸੀਂ ਆਹ ਟਰਾਈ ਕੀਤਾ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ। ਸੋ ਇੱਕ ਦੂਜੇ ਨਾਲ ਵੀ ਗੱਲਬਾਤ ਕਰ ਸਕਦੇ ਆ, ਸੁਝਾਅ ਦੇ ਸਕਦੇ ਵੀ ਉਹ ਕੀ ਉਹਨਾਂ ਨੇ ਆਪਣੇ ਘਰ ਵਿੱਚ ਟਰਾਈ ਕੀਤਾ ਆ। ਸੋ ਅਸੀਂ essentially ਸਾਰੇ ਪੇਰੈਂਟਸ ਨੂੰ ਇਕੱਠੇ ਲੈਣਾ ਚਾਹੁੰਦੇ ਹਾਂ, ਇਕੱਠੇ ਲਿਆਉਣਾ ਚਾਹੁੰਦੇ ਵੀ ਤੁਸੀਂ ਇੱਕ ਦੂਜੇ ਨਾਲ ਸ਼ੇਅਰ ਕਰੋ ਤੇ ਆਪਣੇ ਜਿਹੜੇ ਮਸਲੇ ਹੈਗੇ ਆ ਅਸੀਂ ਨਾਲ ਮਿਲ ਕੇ ਗੱਲਬਾਤ ਕਰਕੇ ਦੇਖ ਸਕਦੇ ਹਾਂ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਪੇਰੈਂਟਸ ਘਰਾਂ 'ਚ ਹੀ ਹੁੰਦੇ ਆ ਜ਼ਰੂਰ, ਤੇ ਨਾਲ ਦੀ ਨਾਲ ਆਪਣੇ ਜਿੰਨੇ ਵੀ ਸਰੋਤੇ ਆ ਖਾਸ ਕਰਕੇ ਯੂਬਾ ਸਿਟੀ ਏਰੀਏ ਦੇ ਉਹਨਾਂ ਨੂੰ ਦੱਸਦੇ ਜਾਈਏ, ਹਰਜੀਤ ਸਿੰਘ ਨੌਜਵਾਨ ਆਪਣਾ ਮੁੰਡਾ ਜਿਹੜਾ ਆ ਇਹ ਉੱਥੇ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਟਰਸਟੀ ਦੇ ਲਈ ਏਰੀਆ 1 ਦੇ ਲਈ ਇਹ ਖੜਾ ਹੈਗਾ ਆ। ਸੋ ਇਹਨੂੰ ਸਪੋਰਟ ਵੀ ਕਰਨੀ ਆ, ਉੱਥੇ ਦਾ ਹੀ ਇਹ ਐਲੀਮੈਂਟਰੀ ਸਕੂਲ ਗਿਆ, ਮਿਡਲ ਸਕੂਲ ਗਿਆ, ਹਾਈ ਸਕੂਲ, ਤੇ BA ਇਸਨੇ ਐਸਟਰੋਫਿਜ਼ਿਕਸ ਦੀ UC ਵਰਕਲੇ ਤੋਂ ਕੀਤੀ ਜੀ। ਉਹ ਤੋਂ ਬਾਅਦ ਟੀਚਿੰਗ ਦਾ ਕਾਫੀ ਐਕਸਪੀਰੀਅੰਸ, ਟੀਚ ਕਰਦਾ ਰਿਹਾ, ਤੇ ਅੱਜ ਕੱਲ੍ਹ ਜਕਾਰਾ ਮੂਵਮੈਂਟ ਦੇ ਡਾਇਰੈਕਟਰ ਹੈਗੇ ਆ ਤੇ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ। ਸੋ ਇੱਦਾਂ ਦੇ ਨੌਜਵਾਨਾਂ ਨੂੰ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈਗਾ। ਸੋ ਜਿੰਨੇ ਵੀ ਸਰੋਤੇ ਸਾਡੇ ਖਾਸ ਕਰਕੇ ਯੂਬਾ ਸਿਟੀ ਏਰੀਏ ਦੇ ਸਾਰਿਆਂ ਨੂੰ ਬੇਨਤੀ ਆ ਭਾਈ ਇਸ ਨੌਜਵਾਨ ਦੀ ਜ਼ਰੂਰ ਸਪੋਰਟ ਕਰੋ ਜਿੱਦਾਂ ਵੀ ਕਰ ਸਕਦੇ ਹੈਗੇ ਆ ਜੀ। ਤੇ ਥੈਂਕ ਯੂ ਹਰਜੀਤ ਇਨਫੋਰਮੇਸ਼ਨ ਇਹ ਵਾਲੀ ਬੈਕ ਟੂ ਸਕੂਲ ਨਾਈਟ ਦੀ ਜਿਹੜੀ ਉਹ ਸਾਂਝੀ ਕਰਨ ਦੇ ਲਈ। ਥੈਂਕ ਯੂ ਜੀ। ਤੇ ਜਾਂਦੇ ਜਾਂਦੇ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਜ਼ਰੂਰ ਸਾਈਨ ਅਪ ਕਰੋ ਇਹ ਬੈਕ ਟੂ ਸਕੂਲ ਨਾਈਟ ਵਾਸਤੇ, ਕਿਉਂਕਿ ਅਸੀਂ ਜਦ ਤੁਸੀਂ ਸਾਈਨ ਅਪ ਕਰਦੇ ਹਾਂ ਫਿਰ ਤੁਹਾਨੂੰ ਜ਼ੂਮ ਦੀ ਲਿੰਕ ਭੇਜ ਸਕਦੇ ਹਾਂ। ਫਿਰ ਵੈਬਸਾਈਟ ਤੇ ਜਾ ਕੇ jakara.org/back-to-school jakara.org/BACKTOSCHOOL back to school। ਸੋ ਇਹ ਹਰਜੀਤ ਸਿੰਘ ਇਹ ਆਪਣੇ ਕਿਸੇ ਵੀ ਏਰੀਏ ਦੇ ਜਿਹੜੇ ਪੂਰੇ ਅਮਰੀਕਾ ਦੇ ਵਿੱਚ, ਪੂਰੇ ਅਮਰੀਕਾ ਦੇ, ਸੋ ਆਪਾਂ ਲਿੰਕ ਜਿਹੜਾ ਹੈ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾ ਸਕਦੇ ਹਾਂ। ਤੇ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਪੂਰੇ USA 'ਚ ਕਿਤੇ ਵੀ ਰਹਿੰਦੇ ਆ ਤੁਸੀਂ ਜ਼ਰੂਰ ਪੇਰੈਂਟਸ ਨੂੰ ਕੋਈ ਨਾ ਕੋਈ ਵਧੀਆ ਇਨਫੋਰਮੇਸ਼ਨ ਮਿਲੂਗੀ। ਸੋ ਇਹ ਜ਼ੂਮ ਮੀਟਿੰਗ ਜਿਹੜੀ ਆ ਤੁਸੀਂ ਜੁਆਇਨ ਕਰ ਸਕਦੇ ਚਾਹੇ ਕਿਸੇ ਵੀ ਸਟੇਟ 'ਚ ਰਹਿੰਦੇ ਆ। ਜੀ ਜੀ ਬਿਲਕੁਲ। ਥੈਂਕ ਯੂ ਹਰਜੀਤ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਜੀ, ਚੰਗਾ ਉਪਰਾਲਾ ਹੈ। ਇੱਕ ਦੂਜੇ ਦੀ ਜਿਹੜੀ ਇਸ ਦੇ ਵਿੱਚ ਜਿਹੜੀ ਮਦਦ ਹੁੰਦੀ ਹੈ, ਮਾਪਿਆਂ ਨੂੰ ਵੀ ਇੱਕ ਦੂਜੇ ਦਾ ਸਹਾਰਾ ਚਾਹੀਦਾ ਹੁੰਦਾ। ਕਿਸੇ ਦੇ ਕੁਛ ਚੀਜ਼ ਕੰਮ ਕਰਦੀ ਹੈ, ਕਈਆਂ ਦੇ ਘਰੇ ਜਿਹੜੀ ਕੋਈ ਚੀਜ਼ ਹੋਰ ਕੰਮ ਕਰਦੀ ਆ। ਸੋ ਇਹ ਆਪਣੀ ਜਿਹੜੀ ਜ਼ਰੂਰ ਧਿਆਨ ਜਿਹੜਾ ਉਹ ਰੱਖੋ, ਇੱਕ ਦੂਜੇ ਤੋਂ ਜਿਹੜੀ ਮਦਦ ਮਿਲ ਜਾਂਦੀ ਆ। ਅਤੇ ਹਰਜੋਤ ਸਿੰਘ ਜੀ, ਆਪਾਂ ਸਕੈਮਸ ਦੀ ਵੀ ਵਿੱਚ ਜਿਹੜੀ ਉਹ ਗੱਲ ਕਰ ਰਹੇ ਸੀ। ਅੱਜ ਕੱਲ੍ਹ ਨਾ ਇੱਕ ਮੈਸੇਜ ਦਾ ਫਰੋਡ ਜਿਹੜਾ ਉਹ ਆਉਂਦਾ ਆ, ਉਹ ਤੁਹਾਨੂੰ ਲੱਗਦਾ ਉਹ ਇੱਦਾਂ ਤੁਹਾਨੂੰ ਮੈਸੇਜ ਕਰਦੇ ਆ ਵੀ ਤੁਹਾਡੇ ਜਿਹੜੇ ਆ ਤੁਹਾਨੂੰ ਕੋਈ ਨਾ ਕੋਈ ਡਿਲੀਵਰੀ ਆਉਣ ਵਾਲੀ ਆ, ਤੁਸੀਂ ਉੱਤੇ ਕਲਿੱਕ ਕਰੋ ਅਤੇ ਉਹਦੇ ਨਾਲ ਕੀ ਆ ਵੀ ਤੁਹਾਡੇ ਇੱਕ ਹਿਸਾਬ ਦੇ ਨਾਲ ਫੋਨ ਦੇ ਵਿੱਚ ਵਾਇਰਸ ਜਾਂ ਮਾਲਵੇਅਰ ਜਿਹੜਾ ਉਹ ਇੰਸਟਾਲ ਹੋ ਜਾਂਦਾ ਹੈ, ਅਤੇ ਫਿਰ ਉਹਦੇ ਥਰੂ ਤੁਹਾਡੇ ਫੋਨ ਨੂੰ ਰਿਮੋਟਲੀ ਐਕਸੈਸ ਜਿਹੜਾ ਉਹ ਕਰ ਸਕਦੇ ਆ, ਜਿਹਦੇ ਵਿੱਚ ਕੈਮਰਾ, ਤੁਹਾਡੀਆਂ ਫੋਟੋਜ਼, ਤੁਹਾਡੇ ਬੈਂਕ ਅਕਾਊਂਟ, ਹੋਰ ਵੀ ਜਿਹੜੀ ਇਨਫੋਰਮੇਸ਼ਨ ਆ ਬੇਸਿਕਲੀ ਉਹ ਤੁਹਾਡੀ ਸਾਰੀ ਉੱਥੋਂ ਕਰ ਸਕਦੇ ਆ। ਸੋ ਉਸ ਤੋਂ ਜਿਹੜਾ ਜ਼ਰੂਰ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਆ। ਜੇ ਚੀਜ਼ ਤੁਸੀਂ ਕੋਈ ਮੰਗਵਾਈ ਨਹੀਂ ਹੈਗੀ ਤਾਂ ਤੁਸੀਂ, ਜੇ ਤੁਹਾਨੂੰ ਮੈਸੇਜ ਇੱਦਾਂ ਦਾ ਆਉਂਦਾ ਆ ਤਾਂ ਉਸ ਦੇ ਉੱਤੇ ਕਲਿੱਕ ਨਾ ਕਰਿਓ, ਤੁਹਾਡੇ ਲਈ ਨੁਕਸਾਨ ਹੋ ਸਕਦਾ। ਇੱਕ ਆਪਣੇ ਨਾਲ ਕਾਲਰ ਵੀ ਜਿਹੜੇ ਆ ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਹਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਰਜੀਤ ਕੌਰ ਜੀ। ਹਾਂਜੀ, ਤੁਸੀਂ ਅਨਇੰਪਲੋਇਮੈਂਟ ਦੇ ਬਾਰੇ ਜਿਹੜਾ ਕੁਝ ਕਹਿਣਾ ਚਾਹੁੰਦੇ ਸੀਗੇ ਜੀ। ਹਾਂਜੀ ਹਾਂਜੀ ਵੀਰ ਜੀ, ਮੈਂ ਉਹ ਕਹਿਣਾ ਚਾਹੁੰਦੀ ਸੀ ਵੀ ਜਿੱਦਾਂ ਮੈਂ ਕਿਸੇ ਦੇ ਘਰੇ ਕੰਮ ਕਰਦੀ ਸੀਗੀ ਤੇ ਮੈਂ ਵੈਸੇ ਉਹਨਾਂ ਤੋਂ ਚੈੱਕ ਲੈਂਦੀ ਸੀ। ਮੈਂ ਟੈਕਸ ਵੀ ਕਟਾਇਆ, ਜਿੱਦਾਂ ਮੈਂ 8-9 ਮਹੀਨੇ ਕੰਮ ਕੀਤਾ ਜਦ ਨੂੰ ਕਰੋਨਾ ਵਾਇਰਸ ਦਾ ਹੋ ਗਿਆ, ਤੇ ਉਦੋਂ ਮਗਰੋਂ ਫਿਰ ਉਹਨਾਂ ਨੇ ਮੈਨੂੰ ਕੰਮ ਤੋਂ ਹਟਾਤਾ। ਫਿਰ ਮੈਂ ਅਪਲਾਈ ਕਰਤੀ ਸੀ, ਪਰ ਮੈਨੂੰ ਅਨਪਲਾਈ ਮਨਜ਼ੂਰ ਹੋ ਗਈ। ਮੈਨੂੰ $900 ਜਾਣੀ ਉਹਨਾਂ ਦਾ ਮਿਲਿਆ ਵੀ। ਫਿਰ ਮੇਰਾ ਕੋਈ ਸੁਣ ਕੇ ਮੈਨੂੰ ਦਿਮਾਗ ਜਿੱਥੇ ਬੋਝ ਪੈ ਗਿਆ ਵੀ ਮੇਰਾ ਸਹੀ ਹੈ ਜਾਂ ਗਲਤ। ਨਹੀਂ, ਜੇ ਤੁਸੀਂ ਟੈਕਸ ਕਟਾਉਂਦੇ ਸੀ, ਕੰਮ ਕਰਦੇ ਸੀ, ਉਹਨੇ ਨਾ ਕਰਤੀ, ਸੋ ਸਹੀ ਆ ਤੁਸੀਂ ਫਿਰ। ਨਹੀਂ, ਇਹਦੇ ਵਿੱਚ ਕੋਈ ਚੱਕਰ ਨਹੀਂ, ਤੁਹਾਡਾ ਠੀਕ ਆ। ਤੁਸੀਂ ਚੈੱਕ ਵੀ ਕਟਾਇਆ, ਤੁਸੀਂ ਚੈੱਕ ਵੀ ਲੈਂਦੇ ਸੀਗੇ ਅਤੇ ਤੁਸੀਂ ਟੈਕਸ ਵੀ ਜਿਹੜਾ ਆ ਉਹ ਕਟਾਇਆ ਆ। ਸੋ ਇਸ ਲਈ ਕੋਈ ਚੱਕਰ ਨਹੀਂ ਹੈ, ਤੁਸੀਂ ਲੀਗਲੀ ਕੀਤਾ ਆ। ਸੋ ਇਟਸ ਫਾਈਨ, ਉਹਦੇ ਲਈ ਤੁਹਾਨੂੰ ਟੈਨਸ਼ਨ ਦੀ ਜ਼ਰੂਰਤ ਨਹੀਂ ਆ।
ਇਹ ਉਹਨਾਂ ਲੋਕਾਂ ਦੇ ਲਈ ਟੈਨਸ਼ਨ ਦੀ ਜਿਹੜੀ ਉਹ ਜ਼ਰੂਰਤ ਆ ਜਿਹੜੇ ਆਈਦਰ ਕੈਸ਼ ਕਰਦੇ ਸੀ, ਕਦੀ ਉਹਨਾਂ ਦੀ ਜਿਹੜੀ ਇੰਪਲੋਇਮੈਂਟ ਹਿਸਟਰੀ ਜਿਹੜੀ ਉਹ ਨਹੀਂ ਸੀਗੀ ਵੀ ਇਸ ਤਰੀਕੇ ਦੇ ਨਾਲ, ਤੇ ਜਾਂ ਜਿਨ੍ਹਾਂ ਨੇ ਬਿਲਕੁਲ ਹੀ ਕੰਮ ਨਹੀਂ ਕੀਤਾ ਸੀਗਾ ਜਾਂ 2-4 ਸਾਲ ਪਹਿਲਾਂ ਕਿਤੇ ਕੰਮ ਕੀਤਾ ਸੀ ਤੇ ਬਾਅਦ ਦੇ ਵਿੱਚ ਇਹ ਕਹਿਤਾ ਵੀ ਨਹੀਂ ਜੀ ਹੁਣ ਇਹਦੇ ਕਰਕੇ ਜਿਹੜਾ ਕੰਮ ਛੁੱਟ ਗਿਆ ਹੈ, ਉਹਨਾਂ ਦੇ ਲਈ ਇਹ ਜਿਹੜੀ ਜ਼ਰੂਰ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ। ਸੋ ਕਿਰਪਾ ਕਰਕੇ ਦੇਖੋ, ਗਲਤ ਕੰਮ ਕਰੋਗੇ ਤੇ ਉਹਦੇ ਗਲਤ ਨਤੀਜੇ ਹੀ ਤੁਹਾਨੂੰ, ਜਿਹੜੇ ਬੁਰੇ ਨਤੀਜੇ ਹੀ ਜਿਹੜੇ ਤੁਹਾਨੂੰ ਮਿਲਣੇ ਹੈਗੇ ਆ। ਸੋ ਇਹ ਜਿਹੜਾ ਜ਼ਰੂਰ ਧਿਆਨ ਇਸ ਚੀਜ਼ ਦੇ ਵਿੱਚ ਤੁਹਾਨੂੰ ਰੱਖਣ ਦੀ ਜ਼ਰੂਰਤ ਆ ਵੀ ਬੰਦੇ ਨੂੰ ਹੋ ਜਾਂਦਾ, ਲਾਲਚੀ ਹੋ ਜਾਂਦਾ ਕਈ ਵਾਰੀ ਬੰਦਾ, ਪਰ ਇੰਨਾ ਲਾਲਚ ਚੰਗਾ ਨਹੀਂ ਹੁੰਦਾ, ਉਹ ਨੁਕਸਾਨ ਜਿਹੜਾ ਉਹ ਤੁਹਾਨੂੰ ਕਰ ਸਕਦਾ ਹੈ। ਜੀ। ਸੋ ਇਸੇ ਤਰ੍ਹਾਂ ਜੇ ਕੈਲੀਫੋਰਨੀਆ ਅਨਪਲੋਇਮੈਂਟ ਦੀ ਆਪਾਂ ਗੱਲ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀ ਅਨਪਲੋਇਮੈਂਟ ਹੁਣ ਖਤਮ ਹੋਣ ਦੇ ਕਿਨਾਰੇ ਹੋਣੀ ਆ, ਕਿਉਂਕਿ 6 ਮਹੀਨੇ ਹੋ ਚੱਲੇ ਆ। ਸੋ ਕੈਲੀਫੋਰਨੀਆ ਦੇ ਵਿੱਚ 26 ਵੀਕਸ ਦੇ ਲਈ ਜਿਹੜੀ ਆ ਤੁਹਾਨੂੰ ਰੈਗੂਲਰ ਅਨਪਲੋਇਮੈਂਟ ਮਿਲਦੀ ਹੈਗੀ ਆ। ਹੁਣ ਜਿਨ੍ਹਾਂ ਦੀ ਉਹ ਖਤਮ ਹੋ ਜਾਣੀ ਆ, ਉਹ 13 ਵੀਕ ਦੀ ਉਹਨਾਂ ਨੂੰ ਹੋਰ ਐਕਸਟੈਂਡ ਹੋ ਸਕਦੀ ਆ ਪੈਂਡੈਮਿਕ ਐਮਰਜੈਂਸੀ ਅਨਪਲੋਇਮੈਂਟ ਕੰਪਨਸੇਸ਼ਨ ਦੇ ਅੰਡਰ। ਤੇ ਜਦੋਂ ਉਹ 13 ਵੀਕ ਖਤਮ ਹੋਣੇ ਆ, ਉਹ ਤੋਂ ਬਾਅਦ ਫਿਰ ਤੁਹਾਨੂੰ 20 ਐਡੀਸ਼ਨਲ ਹੋਰ ਵੀਕ ਜਿਹੜੇ ਆ ਉਹ ਅਨਪਲੋਇਮੈਂਟ ਮਿਲ ਸਕਦੀ ਆ ਜੇ ਤੁਹਾਨੂੰ ਜੌਬ ਨਹੀਂ ਲੱਭਦੀ। ਉਹ ਹੈਗਾ ਫੈਡ ਐਡ ਪ੍ਰੋਗਰਾਮ। ਸੋ ਜਿਨ੍ਹਾਂ ਨੂੰ ਨਹੀਂ ਕਿਸੇ ਤਰ੍ਹਾਂ ਦੀ ਜੌਬ ਮਿਲਦੀ, ਸੋ ਫਿਕਰ ਕਰਨ ਵਾਲੀ ਗੱਲ ਨਹੀਂ। ਜਿਹੜੇ ਲੀਗਲੀ ਲੈ ਰਹੇ ਆ, ਜਿਹਨੇ ਟੈਕਸ ਕਟਾਉਂਦੇ ਸੀ, ਲੀਗਲੀ ਲੇ ਆਫ ਹੋਏ ਆ, ਸੋ ਉਹਨਾਂ ਦੇ ਕੋਲ ਕਾਫੀ ਲੰਮਾ ਸਮਾਂ ਹੈਗਾ ਹਜੇ ਅਨਪਲੋਇਮੈਂਟ ਲੈਣ ਨੂੰ। ਹਾਂਜੀ, ਪਰ ਉਹ ਹੈ ਨਾ ਵੀ ਪਹਿਲੋਂ ਤਾਂ ਚਲੋ ਫੈਡਰਲ ਅਸਿਸਟੈਂਸ ਜਿਹੜੀ $600 ਦੀ ਮਿਲਦੀ ਸੀਗੀ ਤੇ ਬੰਦੇ ਨੂੰ ਸੀਗਾ ਵੀ ਚਲੋ ਜਿੰਨੀ ਤਨਖਾਹ ਆ ਉਨੀ, ਜਾਂ ਕਈਆਂ ਦੀ ਤਾਂ ਉਸ ਤੋਂ ਵੀ ਵੱਧ ਜਿਹੜੀ ਉਹਨਾਂ ਨੂੰ ਅਨਇੰਪਲੋਇਮੈਂਟ ਮਿਲਣ ਲੱਗ ਗਈ ਸੀ। ਪਰ ਹੁਣ ਕਿਉਂਕਿ ਉਹ ਬੰਦ ਆ, ਉਹ ਵੀ ਹੁਣ ਜਿਹੜੀ ਉਹ ਐਕਸਟਰਾ $300 ਵਾਲੀ ਆ, ਉਹ ਵੀ ਥੋੜ੍ਹੇ ਚਿਰ ਦੇ ਲਈ ਹੀ ਜਿਹੜੀ ਉਹ ਹੈਗੀ ਆ, 6 ਹਫ਼ਤੇ ਜਿਹੜੇ ਐਕਸਟਰਾ ਜਿਹੜੇ ਉਹ ਮਿਲਣੇ ਸੀਗੇ ਉਹ ਵੀ ਫਿਰ ਖਤਮ ਹੋ ਜਾਣੀ ਆ। ਉਸ ਤੋਂ ਬਾਅਦ 'ਚ ਰੈਗੂਲਰ ਜਿਹੜੀ ਅਨਇੰਪਲੋਇਮੈਂਟ ਜਿਹੜੀ ਤੁਹਾਨੂੰ $300-350 ਪਰ ਵੀਕ ਦੇ ਹਿਸਾਬ ਦੇ ਨਾਲ ਸਟੇਟ ਦੇ ਵਜੋਂ ਹੁੰਦੀ ਸੀ, ਉਹ ਵੀ ਤਾਂ ਸੀਗਾ ਵੀ ਜਿੰਨਾ ਤੁਸੀਂ ਟੈਕਸ ਕਟਾਇਆ ਉਹਦੇ ਹਿਸਾਬ ਦੇ ਨਾਲ ਜਿਹੜੀ ਉਹ ਮਿਲਣੀ ਸੀਗੀ। ਉਹਦੇ ਨਾਲ ਕਈ ਵਾਰੀ ਗੁਜ਼ਾਰਾ ਨਹੀਂ ਹੁੰਦਾ। ਸੋ ਬੈਟਰ ਇਹੀ ਹੈ ਜੇ ਜੌਬ ਮਿਲਦੀ ਹੈ ਤਾਂ ਲੱਭੋ। ਸੋ ਇਹਦੇ ਭਰੋਸੇ ਇਹ ਇਸ ਲਈ ਆ ਵੀ ਹਾਂ ਵੀ ਜੇ ਤੁਹਾਨੂੰ ਬਿਲਕੁਲ ਹੀ ਜੌਬ ਨਹੀਂ ਲੱਭ ਰਹੀ ਤਾਂ ਚਲੋ ਫਿਰ ਵੀ ਤੁਹਾਨੂੰ ਬੇਰੁਜ਼ਗਾਰੀ ਭੱਤੇ ਦੇ ਨਾਲ ਜਿਹੜੀ ਤੁਹਾਡੀ ਮਦਦ ਸਰਕਾਰਾਂ ਜਿਹੜੀਆਂ ਉਹ ਕਰ ਰਹੀਆਂ ਆ। ਪਰ ਚਲੋ ਆਪਣੀ ਕਮਿਊਨਿਟੀ, ਆਪਣੀ ਕੌਮ ਦੇ ਵਿੱਚ ਇੱਦਾਂ ਤਾਂ ਘੱਟ ਆ, ਥੋੜ੍ਹੇ ਲੋਕ ਹੋਣਗੇ ਜਿਹੜੇ ਇੱਦਾਂ ਦੀਆਂ ਪੁੱਠੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਹੋਣਗੇ, ਪਰ ਮੈਜੋਰਟੀ ਲੋਕ ਜਿਹੜੇ ਮਿਹਨਤਕਸ਼ ਲੋਕ ਨੇ, ਸੋ ਉਹਨਾਂ ਲੋਕਾਂ ਨੂੰ ਆਈਡਲ ਮੰਨਦੇ ਹੋਏ ਜਿਹੜਾ ਚੱਲੋ, ਜਿਹੜੇ ਉਹਨਾਂ ਨੇ ਪੁੱਠੇ ਕੰਮ ਕਰਨੇ ਉਹਨਾਂ ਨੂੰ ਨਾ ਜਿਹੜਾ ਉਹ ਦੇਖਿਆ ਕਰੋ। ਉਹਨਾਂ ਨੇ ਪੁੱਠੇ ਕੰਮ ਪਹਿਲਾਂ ਵੀ ਕੀਤੇ ਆ, ਹੁਣ ਵੀ ਕਰਨੇ, ਉਹਨਾਂ ਗਾਂਹ ਵੀ ਕਰੀ ਜਾਣੇ ਆ। ਸੋ ਉਹਨਾਂ ਤੋਂ ਜਿਹੜਾ ਉਹ ਪਰਹੇਜ਼ ਹੀ ਤੁਸੀਂ ਰੱਖੋ। ਜੀ। ਸੋ ਬਿਲਕੁਲ, ਜਿਹੜਾ $300 ਐਕਸਟਰਾ ਲੋਸਟ ਵੇਜਸ ਅਸਿਸਟੈਂਟ ਪ੍ਰੋਗਰਾਮ ਸੀਗਾ, ਪਹਿਲਾਂ ਸਾਰਿਆਂ ਨੂੰ $600 ਦਿੱਤਾ ਗਿਆ ਸੀ ਮਾਰਚ 15 ਤੋਂ ਲੈ ਕੇ ਜੁਲਾਈ 31 ਤੱਕ। ਫਿਰ ਉਹ ਪ੍ਰੋਗਰਾਮ ਬੰਦ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਜਿਹੜੀ ਕਾਂਗਰਸ ਦੇ ਵਿੱਚ ਤਾਂ ਪਾਸ ਹੋ ਗਿਆ ਸੀ ਨਵਾਂ ਸਟਿਮੂਲਸ ਚੈੱਕ ਜਿਹੜਾ ਬਿੱਲ ਆ, ਪਰ ਸੈਨੇਟ 'ਚ ਅਪਰੂਵ ਨਹੀਂ ਹੋਇਆ। ਤੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕਰਕੇ $300 ਐਕਸਟਰਾ ਉਹ ਸਤੰਬਰ 15 ਤੱਕ ਜਿਹੜਾ ਉਹ ਪਾਸ ਕੀਤਾ ਸੀ। ਸੋ ਬਹੁਤ ਸਾਰੇ ਲੋਕਾਂ ਨੂੰ ਉਹ ਵੀ ਮਿਲਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਨਹੀਂ ਮਿਲੇ ਉਹ ਉਹਨਾਂ ਨੂੰ ਮੇਲ 'ਚ ਆ ਜਾਣੇ ਆ। ਬਿਲਕੁਲ, ਉਹਨਾਂ ਨੂੰ ਅਗਸਤ ਤੋਂ ਲੈ ਕੇ ਸਤੰਬਰ 15 ਤੱਕ, ਯਾਨੀ ਕਿ ਦਿਨ ਲੰਘ ਗਿਆ, ਅੱਜ 16 ਹੋ ਗਿਆ। ਸੋ ਪੁਰਾਣੇ ਹੀ ਉਹੀ ਅੱਜ ਤੱਕ ਦੇ ਹੀ ਜਿਹੜੇ ਉਹ ਤੁਹਾਨੂੰ ਮਿਲਣੇ ਸੀ 6 ਵੀਕ ਦੇ। ਸੋ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਰਣਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਸਤਿ ਸ਼੍ਰੀ ਅਕਾਲ ਜੀ। ਖਬਰ ਸੁਣ ਰਿਹਾ ਸੀਗਾ ADD ਬਾਰੇ, ਜਿਹੜੇ ਲੋਕੀ ਲੈ ਰਹੇ ਪੈਸੇ, ਉਹਦੇ ਵਿੱਚ ਮੈਂ ਵੀ ਲਾਲਚ ਜਾ ਕੇ ਖੈਰ ਕੀਤਾ ਅਪਲਾਈ, ਤੇ ਪਰ ਮੈਂ ਖਬਰ ਸੁਣ ਕੇ, ਪਰ ਮੈਂ ਉਹਨੂੰ ਜਿਹਨੇ ਐਪਲੀਕੇਸ਼ਨ ਭਰੀ ਸੀ ਉਹਨੂੰ ਮੈਂ ਇਹ ਕਿਹਾ ਸੀਗਾ ਵੀ ਮੈਂ ਕੰਮ ਨਹੀਂ ਕੀਤਾ ਕਦੀ ਵੀ। ਮੈਨੂੰ ਸ਼ੋਰ ਕੀਤਾ ਸੀ ਪਹਿਲਾਂ ਵੀ ਕੋਈ ਫਰਾਡ ਨਹੀਂ ਹੈਗਾ, ਵੀ ਮੈਂ ਕੰਮ ਨਹੀਂ ਕੀਤਾ ਕਦੀ ਵੀ। ਕਹਿੰਦੇ ਨਹੀਂ, ਇਹ ਫਰਾਡ ਨਹੀਂ ਹੈਗਾ, ਤੁਸੀਂ ਭਰ ਦਿਓ। ਉਹ ਮੈਂ ਭਰ ਦਿੱਤੀ ਆ, ਤੇ ਹੁਣ ਮੈਨੂੰ ਪਤਾ ਲੱਗਾ ਤੇ ਮੈਂ ਉਹਨਾਂ ਨੂੰ ਵੈਸੇ ADD ਨੂੰ ਕਾਲ ਕਰਕੇ ਕੈਂਸਲ ਕਰਾ ਦਿੱਤੀ ਉਹ, ਵੀ ਮੈਂ ਪੇਮੈਂਟ ਨਹੀਂ ਇੱਕ ਪੈਣੀ ਵੀ ਨਹੀਂ ਲਈ ਉਹਦੇ ਵਿੱਚੋਂ ਪੈਸਾ, ਤੇ ਉਹ ਕੈਂਸਲ ਕਰਾਤਾ। ਮੈਂ ਟਰਬਲ 'ਚ ਤਾਂ ਨਹੀਂ ਹੋਊਗਾ ਤਾਂ? ਤੁਸੀਂ ਕਹਿੰਦੇ ਵੀ ਤੁਸੀਂ ਅਪਲਾਈ ਕਰਤਾ ਸੀ, ਪਰ ਉਹਨਾਂ ਨੇ ਉਹ ਕਰਤੇ ਸੀ ਪਰ ਉਹ ਯੂਜ਼ ਨਹੀਂ ਕੀਤੇ, ਤੁਸੀਂ ਵਾਪਸ ਕਰਤੇ, ਰਾਈਟ? ਸੋ ਅਪਰੂਵ ਨਹੀਂ ਹੋਏ, ਮੈਂ ਸਰਟੀਫਾਈ ਨਹੀਂ ਕੀਤਾ, ਕੋਈ ਬੈਕਅਪ ਸਿੰਗਲ ਪੈਣੀ ਨਹੀਂ ਲਈ ਅਜੇ ਮੈਂ। ਪਹਿਲਾਂ ਕਾਲ ਕਰਕੇ ਦੱਸਦਾ ਵੀ ਆਈ ਵਾਂਟ ਟੂ ਕੈਂਸਲ ਮਾਈ ਕਲੇਮ। ਓਕੇ, ਤੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ? ਗ੍ਰੀਨ ਕਾਰਡ ਆ। ਹਾਂ, ਆਈ ਥਿੰਕ ਬੈਟਰ ਆ ਤੁਸੀਂ ਨਾ ਇੱਕ ਵਾਰੀ ਇਮੀਗ੍ਰੇਸ਼ਨ ਦੇ ਉਹਦੇ ਨਾਲ ਤੁਸੀਂ ਉਹਨਾਂ ਨੂੰ ਸੰਪਰਕ ਜਿਹੜਾ ਉਹ ਕਰ ਲਿਓ, ਕਿਉਂਕਿ ਰਾਈਟ ਨਾਓ ਇਹ ਬਿਲਕੁਲ ਨਵੀਂ ਚੀਜ਼ ਆ। ਸੋ ਵੀ ਆਰ ਨਾਟ ਸ਼ੋਰ ਕੀ ਆ। ਅਸੀਂ ਤਾਂ ਇਹੀ ਕਹਿ ਸਕਦੇ ਵੀ ਜਿਹੜਾ ਕੋਈ ਵੀ ਨਾ ਹੀ ਕਰੇ ਤਾਂ ਚੰਗੀ ਗੱਲ ਆ। ਜਿਨ੍ਹਾਂ ਨੇ ਕਰ ਲਿਆ ਉਹਨਾਂ ਦੇ ਲਈ ਅੱਗੇ ਕੋਰਸ ਆਫ ਐਕਸ਼ਨ ਕੀ ਆ ਉਹਦੇ ਬਾਰੇ ਅਜੇ ਸਾਨੂੰ ਜਾਣਕਾਰੀ ਜਿਹੜੀ ਉਹ ਨਹੀਂ ਹੈਗੀ। ਜਿੱਦਾਂ ਹੀ ਹੋਊਗੀ ਆਪਾਂ ਜ਼ਰੂਰ ਆਪਾਂ ਸਰੋਤਿਆਂ ਨੂੰ ਦੱਸਾਂਗੇ। ਕਿਉਂਕਿ
ਮੈਂ ਤੁਹਾਡੇ 4-5 ਦਿਨ ਪਹਿਲਾਂ ਵੀ ਨਿਊਜ਼ ਸੁਣੀ ਸੀ ਤੇ ਮੈਂ ਫਿਰ ਉਹ ਕੈਂਸਲ ਕਰਾਤਾ। ਮੈਂ ਕਿਹਾ ਫਰਾਡ ਲੱਗਦਾ, ਕਿਉਂਕਿ ਮੈਂ ਜਿਹਨੇ ਭਰੀ ਐਪਲੀਕੇਸ਼ਨ ਮੈਨੂੰ ਓਨੈਸਟਲੀ ਦੱਸਿਆ ਮੈਂ ਵਰਕ ਕਦੀ ਨਹੀਂ ਕੀਤਾ। ਉਹ ਕਹਿੰਦੇ ਕੋਈ ਗੱਲ ਨਹੀਂ, ਇੱਦਾਂ ਹੁੰਦਾ, ਹੋ ਸਕਦਾ ਅਪਲਾਈ ਤੁਸੀਂ ਕਰ ਸਕਦੇ ਆ ਨਾ। ਮੈਂ ਉਹ ਅਣਜਾਣ ਪੁਣੇ ਦੇ ਵਿੱਚ ਉਹ ਕਰ ਬੈਠਾ ਤੇ ਬਾਅਦ 'ਚ ਵੀ ਸੁਣਿਆ ਵੀ ਇੱਦਾਂ ਫਰਾਡ ਆ। ਜਦੋਂ ਐਪਲੀਕੇਸ਼ਨ ਦਿੱਤੀ ਉਹਨੇ ਵਿੱਚ ਭਰਿਆ, ਬਾਅਦ 'ਚ ਦੇਖਿਆ ਮੈਂ ਵੀ ਵਰਕ ਕੀਤਾ ਨਾ। ਦੇਖੋ ਕਿੰਨਾ ਝੂਠ ਆ ਨਾ, ਝੂਠ ਤੁਹਾਡੇ ਨਾਂ ਦੇ ਉੱਤੇ ਉਹਨੇ। ਚੰਗਾ ਹੋਇਆ ਤੁਸੀਂ ਸਰਟੀਫਾਈ ਨਹੀਂ ਕੀਤਾ ਉਸ ਚੀਜ਼ ਨੂੰ ਵੀ ਤੁਸੀਂ ਉਹ ਕੈਂਸਲ ਕਰਤਾ। ਆਈ ਥਿੰਕ ਯੂ ਸ਼ੁੱਡ ਬੀ ਫਾਈਨ, ਬਟ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਕਰੋ ਵੀ ਕੈਲੀਫੋਰਨੀਆ 'ਚ ਰਹਿੰਦੇ ਆ ਜਾਂ ਹੋਰ ਕਿਸੇ ਸਟੇਟ 'ਚ? ਕੈਲੀਫੋਰਨੀਆ। ਹਾਂ, ਉਹਨਾਂ ਦੇ ਅਨਪਲਾਇਮੈਂਟ ਆਫਿਸ ਦਾ ਐਡਰੈਸ ਨਾ ਗੂਗਲ ਤੋਂ ਸਰਚ ਕਰਕੇ ਉਹਨਾਂ ਨੂੰ ਇੱਕ ਰਜਿਸਟਰਡ ਲੈਟਰ ਪਾ ਦਿਓ ਵੀ ਮੈਂ ਬਾਈ ਮਿਸਟੇਕ ਹੋ ਗਿਆ ਸੀ ਤੇ ਮੈਂ ਆਪਣੀ ਐਪਲੀਕੇਸ਼ਨ ਵਿਦਡਰਾ ਕਰਨੀ, ਔਰ ਰਜਿਸਟਰ ਲੈਟਰ ਭੇਜੋ, ਉਹਦੀ ਕਾਪੀ ਤੇ ਰਜਿਸਟਰ ਲੈਟਰ ਦਾ ਪ੍ਰੂਫ ਆਪਣੇ ਕੋਲ ਰੱਖਿਓ ਜੀ ਵੀ ਹਾਂ ਮੈਂ ਕਰਤਾ। ਮੈਂ ਇਦਾਂ ਕਰਦਾ ਕਿੱਦਾਂ ਵੀ ਆਪਣੇ ਨੋਟਰੀ ਕਰਾ ਕੇ ਮਤਲਬ ਨਹੀਂ, ਨੋਟਰੀ ਨਹੀਂ, ਉਹ ਬੇਸਿਕਲੀ ਵੀ ਉਹਨਾਂ ਨੇ ਰਿਸੀਵ ਕਰ ਲਈ ਆ ਉੱਥੇ। ਜਿਹੜੀ ਇੱਕ ਤੁਸੀਂ ਪੋਸਟ ਆਫਿਸ ਜਾਓਗੇ ਤਾਂ ਉਹਨਾਂ ਨੂੰ ਕਹੋ ਵੀ ਮੈਂ ਰਜਿਸਟਰਡ ਪੋਸਟ ਜਿਹੜੀ ਉਹ ਕਰਨੀ ਹੈ, ਸਰਟੀਫਾਈਡ ਮੇਲ। ਕਈ ਵਾਰੀ ਈਮੇਲ ਉਹਨਾਂ ਦੇ ਜਾਂਦੀ ਨਹੀਂ ਜਾਂਦੀ, ਪਰ ਲੈਟਰ ਦਾ ਪ੍ਰੂਫ ਰਹੂਗਾ। ਜੀ ਦੈਟਸ ਗੁੱਡ, ਥੈਂਕ ਯੂ। ਠੀਕ ਹੈ ਜੀ। ਅਗਲੇ ਕਾਲਰ ਨੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ। ਹਾਂਜੀ ਵੀਰ ਜੀ, ਦੋਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਤੁਸੀਂ ਪਿੱਛੇ ਗੱਲ ਕਰਕੇ ਹਟੇ ਜੀ ਫਰਾਰ ਦੀ ਮੈਂ ਤੁਹਾਨੂੰ ਆਪਣੀ ਦੱਸਦਾ ਵੀ ਮੈਨੂੰ ਰੋਜ਼ ਹੀ ਕਾਲਾਂ ਸਾਡੇ ਲੋਕਲ ਨੰਬਰ ਤੋਂ, ਮਟਾਟੋ ਦੇ ਨੰਬਰ ਤੋਂ, ਟੱਲਕ ਦੇ ਨੰਬਰ ਤੋਂ ਸਾਡੇ ਨੰਬਰਾਂ ਦੇ ਦਾਖਲ ਆਉਂਦੀਆਂ ਹੋਣ, ਪਰ ਮੈਂ ਚੱਕਦਾ ਨਹੀਂ ਗਾ। ਜਿਹੜੀ ਤੁਸੀਂ ਅਨਇੰਪਲੋਇਮੈਂਟ ਵਾਲੀ ਜੀ, ਅਨਪਲਾਈਮੈਂਟ ਵਾਲੀ ਆ, ਇਹਦੇ ਬਾਰੇ ਮੈਂ ਇਹ ਪੁੱਛਣਾ ਸੀਗਾ ਵੀ ਆਪਣੇ ਲਾਗੇ ਮੁੰਡਿਆਂ ਨੇ ਉਹਦੇ ਗ੍ਰੀਨ ਕਾਰਡ ਆ ਤੇ ਇੱਕ ਆਪਣਾ ਉਹਨੇ ਲਈ ਆ, ਮਹੀਨਾ ਵੀ ਡਰਾਈਵਰੀ ਕਰਦਾ ਸੀ ਤੇ ਮੁੜ ਕੇ ਉਹਨੇ ਛੱਡ ਦਿੱਤੀ। ਕੀ ਉੱਤੇ ਕੋਈ ਐਕਸ਼ਨ ਅਸਰ ਪਊਗਾ ਕਿ ਨਹੀਂ ਪਊਗਾ? ਨਹੀਂ, ਜੇ ਉਹ ਟੈਕਸ ਪਹਿਲਾਂ ਭਰਦੇ ਸੀ, ਕੰਮ ਕਰਦੇ ਸੀ, ਫੇ ਉਹ ਕੋਈ ਨਹੀਂ, ਉਹ ਲੀਗਲੀ ਉਹਨਾਂ ਦਾ ਹੱਕ ਬਣਦਾ ਅਨਪਲਾਇਮੈਂਟ। ਜੀ ਹਾਂ, ਜੇ ਉਹਨਾਂ ਦੀ ਲੀਗਲੀ ਛੁੱਟੀ ਸੀਗੀ, ਕੰਮ ਛੁੱਟਿਆ ਸੀਗਾ ਤੇ ਉਹਦੇ ਕਰਕੇ ਉਹਨਾਂ ਨੇ 1-2 ਹਫ਼ਤੇ ਵਾਸਤੇ ਜਿਹੜੀ ਲਈ ਹੈ ਮੁੜ ਕੇ ਦੁਬਾਰਾ ਕੰਮ ਤੇ ਲੱਗ ਗਿਆ, ਉਹ ਠੀਕ ਆ ਗੱਲ। ਜਿਨ੍ਹਾਂ ਨੇ ਬਿਲਕੁਲ, ਜਿੱਦਾਂ ਇਹ ਭਾਈ ਸਾਹਿਬ ਨੇ ਹੁਣੇ ਆਪਾਂ ਨੂੰ ਕਾਲ ਕਰਕੇ ਦੱਸਿਆ ਵੀ ਉਹਨਾਂ ਨੇ ਕਦੀ ਕੰਮ ਨਹੀਂ ਕੀਤਾ, ਪਰ ਉਹਨਾਂ ਨੂੰ ਜਿੱਦਾਂ ਕਿਸੇ ਤੋਂ ਗਾਂਹ ਜਿਹੜਾ ਉਹ ਪਤਾ ਲੱਗਾ ਸੀਗਾ ਤੇ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਵੀ ਤੇ ਫਿਰ ਵੀ ਬਾਅਦ ਦੇ ਵਿੱਚ ਉਹਨਾਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਉਹ ਐਪਲੀਕੇਸ਼ਨ ਭਰਨ ਵਾਲੇ ਤੁਹਾਨੂੰ ਝੂਠ ਬੋਲ ਰਹੇ ਆ। ਉਹਨਾਂ ਦੇ ਆਪਣੇ $2-3,000 ਦੇ ਪਿੱਛੇ ਤੁਹਾਡੇ ਸਾਰਿਆਂ ਦਾ ਭਵਿੱਖ ਉਹਨਾਂ ਨੇ ਖਰਾਬ ਕਰ ਦੇਣਾ ਆ। ਕਈਆਂ ਦਾ ਕਰ ਦਿੱਤਾ ਆ ਤੇ ਕਈਆਂ ਦਾ ਪਤਾ ਨਹੀਂ ਅਜੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਬਣਨਾ ਕੀ ਆ। ਇਸ ਨੂੰ ਲਾਈਟਲੀ ਕੋਈ ਵੀ ਨਾ ਲਓ। ਫੈਡਰਲ ਮਨੀ ਜਦੋਂ ਤੁਸੀਂ ਸਰਕਾਰ ਤੋਂ ਇੱਕ ਵਾਰੀ ਲੈਂਦੇ, ਤੁਹਾਡੇ ਨਾਂ ਦੇ ਉੱਤੇ ਚੈੱਕ ਆਉਂਦਾ ਆ, ਤੁਹਾਡੇ ਬੈਂਕ ਖਾਤੇ ਦੇ ਜਿਹੜਾ ਕਾਰਡ ਆਉਂਦਾ ਹੈ, ਤੁਹਾਡਾ SSN ਉਹਨਾਂ ਦੇ ਕੋਲ ਆ, ਤੁਹਾਡਾ ਐਡਰੈਸ ਉਹਨਾਂ ਦੇ ਕੋਲ ਹੈਗਾ, ਤੁਸੀਂ ਆਪ ਸਰਟੀਫਾਈ ਕਰਦੇ ਹੋ ਵੀ ਹਾਂ ਜੀ ਮੈਂ ਵਾਕਈ ਕੰਮ ਤੋਂ ਜਿਹੜਾ ਉਹ ਲੇ ਆਫ ਜਿਹੜੇ ਉਹ ਹੋ ਗਏ ਸੀਗੇ। ਤੇ ਤੁਸੀਂ ਜਦੋਂ ਇਹ ਫਸ ਗਏ ਤਾਂ ਦੇਖੋ ਵੀ ਫਿਰ ਇਹ ਪੁੱਠੇ ਗੇੜੇ ਜਿਹੜੇ ਉਹ ਚੰਗੇ ਪੈ ਜਾਂਦੇ। ਅੱਗੇ ਪਤਾ ਨਹੀਂ ਲੋਕੀ ਔਖੇ ਸੌਖੇ ਹੋ ਕੇ ਇੱਥੇ ਮਸਾਂ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਉਹ ਪਹੁੰਚਦੇ ਆ। ਕੁਛ ਲੋਕਾਂ ਦੀ ਲਾਲਚ ਬਸ ਜਿਹੜਾ ਇੱਦਾਂ ਹੋ ਰਿਹਾ ਮੇਰੇ ਹਿਸਾਬ ਦੇ ਨਾਲ। ਤੇ ਜਿਨ੍ਹਾਂ ਨੂੰ ਪਤਾ ਵੀ ਉਹ ਬੰਦੇ ਹੈ ਕਿਹੜੇ ਆ, ਉਹਨਾਂ ਦੀ ਰਿਪੋਰਟ ਕਰਨੀ ਚਾਹੀਦੀ ਆ ਪੁਲਿਸ ਨੂੰ। ਜਿਹੜਾ ਉਹ ਦੱਸੋ ਵੀ ਇਸ ਤਰੀਕੇ ਦੇ ਨਾਲ ਉਹ ਨਕਲੀ EDD ਦੇ ਜਿਹੜੇ ਕਲੇਮ ਭਰ ਰਹੇ ਆ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੇ ਇਸ ਤਰੀਕੇ ਦੇ ਨਾਲ ਉਹ ਭਰ ਰਹੇ ਆ, ਤੁਸੀਂ ਉਹਨਾਂ ਦਾ ਪਰਦਾਫਾਸ਼ ਕਰੋ, ਉਹਨਾਂ ਦੇ ਕੰਪਲੇਂਟ ਕਰੋ। ਇਹ ਆਪ ਤਾਂ ਤੁਸੀਂ ਜਿਹੜਾ ਰਗੜ ਹੋਣਾ ਹੀ ਹੋਣਾ, ਨਹੀਂ ਤਾਂ ਉਹਨਾਂ ਨੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਰਗੜ ਜਾਣਾ। ਜਿੱਦਾਂ ਹੁਣ ਇਹ ਭਾਈ ਸਾਹਿਬ ਨੇ ਕੀਤਾ ਆ, ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਤਾਂ ਉਸ ਦਾ ਪਰਦਾਫਾਸ਼ ਕਰਨਾ ਚਾਹੀਦਾ ਆ। ਜੇ ਤੁਹਾਡੇ ਕੋਲ ਉਸ ਦੇ ਬਾਰੇ ਇਨਫੋਰਮੇਸ਼ਨ ਆ, ਪੁਲਿਸ ਨੂੰ ਜਿਹੜੀ ਉਹ ਰਿਪੋਰਟ ਕਰੋ ਵੀ ਇਲੀਗਲ ਐਕਟੀਵਿਟੀਜ਼ ਇਸ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਕਰ ਰਹੇ ਆ। EDD ਨੂੰ ਕੰਪਲੇਂਟ ਕਰੋ ਤੇ ਵੀ ਇਸ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਤੇ ਇੱਦਾਂ ਦਾ ਜਿਹੜਾ ਹੋ ਰਿਹਾ। ਆਈ ਥਿੰਕ ਪੁਲਿਸ ਨੂੰ ਉਹਨਾਂ ਦਾ ਫ਼ੋਨ ਨੰਬਰ ਦੇ ਕੇ, ਜੇ ਤੁਹਾਨੂੰ ਪਤਾ ਵੀ ਐਕਚੁਅਲ 'ਚੋਂ ਕੌਣ ਹੈਗੇ ਆ, ਤੇ ਉਹਨਾਂ ਦੀ ਜਿਹੜੀ ਜਾਣਕਾਰੀ ਜਿਹੜੀ ਤੁਹਾਨੂੰ ਦੇਣੀ ਚਾਹੀਦੀ ਹੈ। ਸਬੂਤ ਤੁਹਾਡੇ ਕੋਲ ਸਾਹਮਣੇ ਪਏ ਆ ਵੀ ਮੈਂ ਕਦੀ ਕੰਮ ਨਹੀਂ ਕੀਤਾ। ਨਾਲੇ ਰਾਜਕਰਮੀ ਸਿੰਘ ਜੀ, ਇਹ ਇਨਵੈਸਟੀਗੇਸ਼ਨ ਹੋਣੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਅਨਪਲਾਇਮੈਂਟ ਜਿਹੜਾ ਆਫਿਸ ਆ, ਉਹਨਾਂ ਨੇ ਆਲਰੇਡੀ ਜਿਹੜੀ ਆ ਨਿਊਜ਼ ਆਈ ਹੈਗੀ ਆ ਪਈ, ਕਹਿੰਦੇ ਪਈ ਪਿਛਲੇ 2 ਵੀਕਾਂ ਦੇ ਵਿੱਚ 33% ਇਨਕਰੀਜ਼ ਹੋਇਆ ਹੈਗਾ ਜਿਹੜਾ ਪੈਂਡੇਮਿਕ ਅਨਪਲਾਇਮੈਂਟ ਅਸਿਸਟੈਂਸ ਪ੍ਰੋਗਰਾਮ ਲੈਣ ਦੇ ਲਈ। 3.9 ਮਿਲੀਅਨ ਲੋਕਾਂ ਨੇ ਜਿਹੜਾ ਆ ਪਿਛਲੇ 2 ਵੀਕਾਂ ਦੇ ਵਿੱਚ ਜਿੱਦਾਂ ਅਪਲਾਈ ਕੀਤਾ ਸੀ। ਸੋ ਆਲਰੇਡੀ ਕੈਲੀਫੋਰਨੀਆ ਵਾਲਿਆਂ ਨੂੰ ਪਤਾ ਵੀ ਲੋਕ ਜਿਹੜੇ ਫਰਾਡ ਕਰ ਰਹੇ ਆ, ਤੇ ਜਦੋਂ ਹੀ ਇਹ ਉਹਨਾਂ ਨੇ ਆਡਿਟ ਕਰਨਾ ਸ਼ੁਰੂ ਕੀਤਾ ਤੇ ਫਿਰ ਸਾਰੇ ਅੜਿੱਕੇ ਆਉਂਗੇ। ਸੋ ਭਾਈ ਸਾਡੀ ਤਾਂ ਇਹ ਬੇਨਤੀ ਆ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਵੀ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਨੁਕਸਾਨ ਨਾ ਕਰੋ। ਐਵੇਂ ਆਪਣੇ 1000 2000 $300 ਤੇ ਵੀ ਸਾਨੂੰ ਫ੍ਰਿਜਨੋ ਤੋਂ ਕਾਲ ਆਈ ਵੀ ਬੰਦਾ ਨੋਟਰੀ ਕਰਾਉਣ ਗਿਆ ਤੇ ਉਹਨੂੰ ਕਹਿੰਦੇ ਯਾਰ ਤੇਰੀ ਅਨਪਲਾਇਮੈਂਟ
ਅਨਪਲਾਇਮੈਂਟ ਫਾਈਲ ਕਰਦੇ ਨੇ, ਉਹ ਕਹਿੰਦਾ ਮੈਂ ਤਾਂ ਸੈਲਫ ਇੰਪਲਾਇਡ ਆ, ਮੈਂ ਤਾਂ ਕੰਮ ਕਰਦਾ ਰੋਜ਼, ਉਹ ਕਹਿੰਦਾ ਕਿਹੜਾ ਕੋਈ ਦੇਖਦਾ ਆ। ਸੋ ਇਹ ਜਿਹੜੀ ਗੱਲ ਆ ਨਾ, ਇਹ ਜੱਗੇ ਤੱਕੇ ਕਿਸੇ ਦੇ ਤੇ ਉਹ ਆਪ ਪੋਲੀਟੀਕਲ ਅਸਾਈਲਮ ਦੇ ਕਹਿੰਦਾ, ਮੈਂ ਕਿਹਾ ਮੈਂ ਨਹੀਂ ਕੁਝ ਵੀ ਲੈਣਾ ਦੇਣਾ, ਮੈਂ ਕੰਮ ਕਰਦਾ, ਮੈਨੂੰ ਠੀਕ ਆ। ਨਹੀਂ ਹੁਣ ਤੁਸੀਂ ਦੱਸੋ ਵੀ ਉਦੋਂ ਦੱਸਿਆ $100 ਦਾ ਇੰਸ਼ੋਰੈਂਸ ਫਰਾਡ ਕਰਨ ਤੇ ਬੰਦੇ ਦਾ ਇਮੀਗ੍ਰੇਸ਼ਨ ਸਟੇਟਸ ਨੂੰ ਜਿਹੜਾ ਉਹ ਖਤਰਾ ਪੈ ਗਿਆ। ਇਹ ਤੇ ਹਜ਼ਾਰਾਂ ਹੀ ਡਾਲਰ ਦਾ ਤੁਸੀਂ ਫੈਡਰਲ ਮਨੀ ਝੂਠ ਬੋਲ ਕੇ ਜਿਹੜਾ ਫਰਾਡ ਕਰਕੇ ਜਿਹੜਾ ਉਹ ਤੁਸੀਂ ਲੈ ਰਹੇ ਹੈਗੇ ਆ। ਤੇ ਬਾਰ-ਬਾਰ ਦੱਸ ਰਹੇ ਹਾਂ $10,000 ਤੋਂ ਉੱਤੇ ਕੀਤਾ ਹੋਇਆ ਫਰਾਡ ਇਮੀਗ੍ਰੇਸ਼ਨ ਦੇ ਵਿੱਚ ਐਗਰਾਵੇਟਿਡ ਫੈਲਨੀ ਨਹੀਂ, ਉਹ ਤੋਂ ਵੀ ਉਤਲਾ ਇੱਕ ਜਿਹੜਾ ਸਟੈਪ ਐਗਰਾਵੇਟਿਡ ਫੈਲਨੀ ਦਾ ਕੋਈ ਕਹਿੰਦੇ ਬਾਅਦ ਦੇ ਵਿੱਚ ਤੋੜ ਨਹੀਂ ਆ। ਉਹਦਾ ਸਿਰਫ ਤੇ ਸਿਰਫ ਉਹਨਾਂ ਦਾ ਇੱਕ ਹੀ ਆ, ਜਹਾਜ਼ ਤੇ ਪਾ ਕੇ ਉਹਨਾਂ ਨੇ ਤੋੜ ਦੇਣਾ ਵਾਪਸ। ਡੈਪੋਟੇਸ਼ਨ ਜਿਹੜੀ ਸੀ ਉਹ ਫਿਰ ਪ੍ਰੋਸੀਡਿੰਗ ਦੇ ਵਿੱਚ ਤੁਹਾਨੂੰ ਡਾਇਰੈਕਟਲੀ ਜਿਹੜਾ ਉਹ ਪਾ ਦਿੱਤਾ ਜਾਂਦਾ ਆ। ਸੋ ਭਾਈ ਇਹ ਬਚ ਕੇ ਰਹੋ। ਜੇ ਚੰਗੇ ਮੁਲਕ ਆਏ ਆ ਤੇ ਚੰਗੇ ਕੰਮ ਕਰੋ, ਚੰਗੀਆਂ ਚੀਜ਼ਾਂ ਕਰੋ। ਆ ਪੁੱਠੇ ਕੰਮ ਜਿਹੜੇ ਕਰਦੇ ਆਏ ਸੀ ਉਧਰਲੇ ਪਾਸੇ, ਉਹ ਚੀਜ਼ਾਂ ਇੱਥੇ ਨਾ ਕਰੋ। ਇਹ ਤੁਸੀਂ ਵੀ ਰਗੜ ਹੋਣਾ, ਬਾਕੀ ਨੇ ਵੀ ਰਗੜ ਹੋਣਾ। ਆਪਾਂ ਜਲਦੀ ਕੁਝ ਕੁ ਹੋਰ ਕਾਲਸ ਜਿਹੜੀਆਂ ਉਹ ਲੈਣੇ। ਆਪਣੇ ਨਾਲ ਜੁੜੇ ਨੇ ਬਰਾੜ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਇੱਥੋਂ ਮਡਾਸੋ ਤੋਂ ਬੋਲਦਾ ਜੀ। ਇੱਥੇ ਜਿੰਨੀਆਂ ਹੋਮਲੈਸ ਹੈ ਨਾ, ਇਹਨਾਂ ਸਾਰਿਆਂ ਨੇ ਦੂਜਾ ਉਹ ਲੈ ਲਈ ਅਨਪਲਾਇਮੈਂਟ 'ਚ ਇੱਕ ਉਹਨਾਂ ਨੇ ਬਣਾ ਲੀਡਰ, ਉਹ ਝੂਠੇ ਉਹਨੇ, ਉਹ ਸਾਰਿਆਂ ਨੇ ਉਹ $1000 ਲੈ ਕੇ ਉਹਨੇ ਪੇਪਰ ਭਰੀ ਜਾਂਦਾ। ਤੇ ਜਿੰਨੇ ਹੋਮਲੈਸ ਆ ਸਾਰਿਆਂ ਨੇ ਇਹਨਾਂ ਨੇ ਉਹ ਦੂਜਾ ਉਹ ਲਏ ਕਲੇਮ ਅਨਪਲਾਇਮੈਂਟ ਦੇ ਗਾਂ, ਫਿਰ ਇਹਨਾਂ ਸਾਰਾ ਇਨਕੁਆਇਰੀ ਹੋਊਗੀ। ਜੀ ਬਿਲਕੁਲ, ਧੰਨਵਾਦ ਤੁਹਾਡਾ। ਸੋ ਬਿਲਕੁਲ ਜਿਸ ਤਰ੍ਹਾਂ ਮੈਂ ਜਿਹੜੀ ਖਬਰ ਸਾਂਝੀ ਕੀਤੀ ਆ ਵੀ 3.9 ਮਿਲੀਅਨ ਲੋਕਾਂ ਨੇ ਐਕਸਟਰਾ ਲਈ ਹੈ। ਸਾਰਾ ਪਤਾ ਉਹਨਾਂ ਨੂੰ ਜਿਹੜਾ ਪੈਂਡੈਮਿਕ ਅਨਪਲਾਇਮੈਂਟ ਅਸਿਸਟੈਂਸ ਪ੍ਰੋਗਰਾਮ ਦੇ ਅੰਡਰ ਕੈਲੀਫੋਰਨੀਆ 'ਚ ਸਭ ਤੋਂ ਜ਼ਿਆਦਾ ਇਹ ਫਰਾਡ ਹੋ ਰਿਹਾ ਹੈਗਾ। ਸੋ ਫੈਡਰਲ ਗੌਰਮੈਂਟ ਨੂੰ ਆਲਰੇਡੀ ਪਤਾ, ਜਦੋਂ ਫੈਡਰਲ ਗੌਰਮੈਂਟ ਨੇ ਕੈਲੀਫੋਰਨੀਆ ਨੂੰ ਕਹਿਣਾ ਵੀ ਕਰੋ ਆਡਿਟ, ਤਾਂ ਪਤਾ ਲੱਗ ਜਾਣਾ ਆ। ਆਡਿਟ ਭਾਜੀ ਹੋ ਹੀ ਜਾਣਾ ਆ, ਇਹਦੇ ਵਿੱਚ ਹੈ ਹੀ ਨਹੀਂ, ਕਿਉਂਕਿ ਇਹ ਮੌਕਾ ਮਿਲ ਗਿਆ ਜਿਹੜੇ ਪੋਲੀਟੀਸ਼ੀਅਨਸ ਨੂੰ ਵੀ EDD ਦੀ ਜਿਹੜੀ ਕਾਰਜਕਾਰੀ ਜਿਹੜੀ ਉਸ ਨੂੰ ਦੇਖਣ ਦਾ ਤੇ ਚਾਹੀਦਾ ਹੀ ਸੀਗਾ। ਇਹਦੇ ਵਿੱਚ ਕੋਈ ਮਾੜੀ ਗੱਲ ਚੀਜ਼ ਥੋੜੀ ਆ। ਅਕਸਰ ਟੈਕਸ ਪੇਅਰ ਮਨੀ ਜਿਹੜਾ ਜਿਸ ਪਾਸੇ ਵੱਲ ਨੂੰ ਜਾਣਾ ਆ ਜਾਂ ਨੋਟ ਛਪ ਕੇ ਆ ਰਹੇ ਆ, ਭਾਰ ਤਾਂ ਆਪਣੇ ਸਿਰ ਹੀ ਆ ਨਾ ਸਾਰਿਆਂ ਦੇ ਉੱਤੇ, ਬਾਅਦ ਦੇ ਵਿੱਚ ਕਿੱਧਰ ਨੂੰ ਜਿਹੜਾ ਉਹ ਜਾਣਾ, ਕੀ ਕੁਝ ਹੋਣਾ ਆ। ਅਗਲੇ ਜਿਹੜੇ ਕਾਲਰ ਨੇ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਲਖਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ। ਹਾਂਜੀ, ਮੈਂ ਨਾ ਆਪਣੀ ਮਦਰ ਦੀ ਕੇਅਰ ਕੀਤੀ ਸੀਗੀ, ਇਹਦੇ ਵਿੱਚ ਡੈਥ ਹੋ ਗਈ ਆ। 12 ਤੋਂ ਲੈ ਕੇ ਮੈਂ ਕਰਦੀ ਰਹੀ ਆ। ਤੇ ਜਿਹੜਾ ਤੁਸੀਂ ਕਹਿੰਦੇ ਵੀ 15,000 ਰੁਪਏ ਉਹ ਮੈਂ ਲੈ ਸਕਦੀ ਆ? ਨਹੀਂ, ਜਿਹੜੇ ਤੁਸੀਂ ਟੇਕ ਕੇਅਰ ਕਰਦੇ ਸੀ ਤਾਂ ਤੁਹਾਨੂੰ ਗਵਰਨਮੈਂਟ ਵੱਲੋਂ ਪੈਸੇ ਮਿਲਦੇ ਸੀ ਨਾ? ਹਾਂਜੀ ਹਾਂਜੀ। ਤੇ ਮਦਰ ਦੀ ਡੈਥ ਕਦੋਂ ਹੋਈ ਤੁਹਾਡੇ? 15 ਦਿਨ ਬਾਅਦ। ਹਾਂਜੀ, ਮਦਰ ਦੀ ਡੈਥ ਕਦੋਂ ਹੋਈ? ਉਹਨਾਂ ਦੀ ਫਰਵਰੀ ਦੇ ਵਿੱਚ ਹੋ ਗਈ ਸੀਗੀ। ਓਕੇ, ਸੋ ਮੈਨੂੰ ਲੱਗਦਾ ਨਹੀਂ, ਕਿਉਂਕਿ ਜਿਹੜਾ ਇਹ ਸ਼ੁਰੂ ਹੋਇਆ ਇਹ ਤਾਂ ਮਾਰਚ ਤੋਂ ਬਾਅਦ ਸ਼ੁਰੂ ਹੋਇਆ ਵੀ ਤੁਸੀਂ ਕਿਹਦੇ ਕਰਕੇ ਲੇ ਆਫ ਹੋਏ ਆ। ਸੋ ਮੇਨ ਅਨਪਲਾਇਮੈਂਟ ਦਾ ਮਤਲਬ ਭੈਣ ਜੀ ਇਹੀ ਹੁੰਦਾ ਵੀ ਤੁਸੀਂ ਕੰਮ ਕਰਦੇ ਸੀ, ਕੰਮ ਕਰਦਿਆਂ ਤੋਂ ਲੇ ਆਫ ਹੋ ਗਏ ਹੈਗੇ ਆ, ਹਨਾ ਜੀ। ਜਾਂ ਜਿਹੜੇ ਏਮਪਲਾਇਰ ਕਰਕੇ ਤੁਹਾਨੂੰ ਜੌਬ ਮਿਲਦੀ ਸੀ ਉਹ ਏਮਪਲਾਇਰ ਹੀ ਬੰਦ ਹੋ ਗਿਆ, ਹਨਾ, ਉਹਨਾਂ ਦੀ ਡੈਥ ਹੋ ਗਈ। ਸੋ ਮੇਰੇ ਹਿਸਾਬ ਨਾਲ ਉਹ ਲੀਗਲ ਨਹੀਂ ਹੈਗਾ, ਤੁਸੀਂ ਲੈ ਸਕਦੇ, ਪਰ ਤੁਸੀਂ ਅਨਪਲਾਇਮੈਂਟ ਆਫਿਸ ਪਤਾ ਕਰ ਲਿਓ, ਉਹਨਾਂ ਨੂੰ ਕਾਲ ਕਰਕੇ ਜਿਹੜਾ ਤੁਸੀਂ ਪੁੱਛਿਓ, ਕਿਸੇ ਹੋਰ ਤੋਂ ਸਲਾਹ ਨਾ ਲਿਓ। EDD ਵਾਲਿਆਂ ਨੂੰ ਐਕਚੁਅਲ 'ਚ ਕਾਲ ਕਰਕੇ ਜਿਹੜਾ ਉਹ ਤੁਸੀਂ ਉੱਥੋਂ ਜਿਹੜੀ ਉਹ ਸਲਾਹ ਲਿਓ। ਅਗਲੇ ਕਾਲਰ ਨੇ ਭਜਨ ਕੌਰ ਜੀ, ਸਤਿ ਸ਼੍ਰੀ ਅਕਾਲ। ਭਜਨ ਕੌਰ ਜੀ। ਹਾਂਜੀ, ਮੈਂ ਗੱਲ ਕਰਨੀ ਸੀ ਕਿ ਮੈਂ ਕਿਹਾ ਵੀ ਅਸੀਂ ਬਿਜਲੀ ਦਾ ਬਿੱਲ ਪਾਇਆ ਸੀ ਕੁੜੀ ਨੇ, ਕਿੰਨੀ ਤਰੀਕ ਨੂੰ? 24 ਤਰੀਕ ਨੂੰ ਅਸੀਂ 7 ਵਜੇ ਦੀ 24 ਤਰੀਕ ਨੂੰ ਅਸੀਂ ਬਿੱਲ ਪਾਇਆ। ਸਰਕਾਰ ਨੂੰ ਇਹ ਚੈੱਕ ਕੱਟ ਕੇ ਤਾਂ ਇੱਥੇ ਸਾਡੇ ਲਾਗੇ, ਅਸੀਂ ਜੁਬਾ ਸਿਟੀ ਰਹਿੰਦੇ, ਇੱਥੇ ਬਾਹਰ ਗ੍ਰੀਨ ਦੇ ਵਿੱਚ ਹੀ ਪਾ ਕੇ ਆਏ। ਚਲੋ ਉੱਥੇ ਪਾ ਕੇ ਹੀ ਡਾਕਟਰ ਦੇਖ ਕੇ ਤੋਂ ਰਾਤ ਨੂੰ ਉਹ ਚੈੱਕ ਕੱਢ ਲਈ। ਚੈੱਕ ਕੱਢ ਲਈ ਤੇ ਅਸੀਂ ਫਿਰ ਉਹਨਾਂ ਨੂੰ ਕਿੰਨੀ ਕੁ ਦਿਨ ਫੋਨ ਕੀਤਾ ਉਹਨਾਂ ਦਾ ਦੂਏ ਦਿਨ ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਅਸੀਂ ਚੈੱਕ ਪਾਈ ਆ, ਵੀ ਤੁਸੀਂ ਕਰ ਲਏ ਪ੍ਰੂਫ। ਉਹ ਕਹਿੰਦੇ ਤੁਹਾਡੇ ਹੈਲੋ ਹਾਂਜੀ ਹਾਂਜੀ, ਉਹ ਕਹਿੰਦੇ ਸਾਨੂੰ ਤਾਂ ਤੁਹਾਡੀ ਚੈੱਕ ਹੀ ਨਹੀਂ ਆਈ। ਉਹ ਅੱਛਾ ਜੀ, ਇਹ ਤਾਂ ਹੁਣ ਜਿਹੜੇ ਵਾਲਗ੍ਰੀਨ ਦੇ ਵਿੱਚ ਤੁਸੀਂ ਨਹੀਂ, ਨਾਲੇ ਦੂਜੇ ਦਿਨ ਕਿੱਦਾਂ ਚੈੱਕ ਪਹੁੰਚ ਜਾਣੀ ਆ, ਉਹ ਤਾਂ ਚੈੱਕ ਪਹੁੰਚਣ ਨੂੰ ਤਾਂ ਟਾਈਮ ਲੱਗਦਾ ਨਾ। ਹਾਂਜੀ, ਸੋ ਇਹ ਕੋਈ ਤੁਹਾਡੇ ਨਾਲ ਨਾ ਜਿੱਥੇ ਤੁਸੀਂ ਫੜਾ ਕੇ ਆਏ ਆ ਜਾਂ ਕੁਛ, ਨਾਲੇ ਜਿਹੜਾ ਬਿਜਲੀ ਦਾ ਬਿੱਲ ਤਾਂ ਤੁਸੀਂ ਫੋਨ ਤੇ ਵੀ ਦੇ ਸਕਦੇ ਆ, ਚਲੋ ਨਹੀਂ ਵੀ ਪਤਾ ਹੋਊਗਾ, ਚਲੋ ਆਪਸ਼ਨ ਹੁੰਦੀ ਆ ਦੇਣ ਦੀ, ਦਿੰਦੇ ਵੀ ਨੇ ਲੋਕ, ਐਸੀ ਕੋਈ ਗੱਲ ਨਹੀਂ, ਚਲੋ ਦੈਟਸ ਫਾਈਨ। ਬਟ ਇਹ ਲੱਗਦਾ ਵੀ ਵਿੱਚ ਵਿਚਾਲੇ ਕਿਸੇ ਨੇ ਜਿਹੜੀ ਆ ਕੁੰਡੀ ਲਾਤੀ ਆ ਤੁਹਾਡੇ ਇਸ ਦੇ ਵਿੱਚ, ਤੇ ਤੁਹਾਨੂੰ ਆਈ ਥਿੰਕ ਆਪਣੇ ਬੈਂਕ ਵਾਲਿਆਂ ਨੂੰ ਜਿਹੜਾ ਉਹ ਕਹਿਣਾ ਚਾਹੀਦਾ ਆ, ਦੱਸਣਾ ਚਾਹੀਦਾ ਵੀ ਇੱਦਾਂ ਜਿਹੜੀ ਇਹ ਚੀਜ਼ ਵਾਪਰੀ ਉਹਨਾਂ ਦੇ ਨਾਲ। ਜੇ ਉਹ ਤੁਹਾਡੀ ਕੋਈ ਬਾਂਹ ਫੜ ਲੈਣ ਤਾਂ ਫੜ ਲੈਣ,
ਅਦਰਵਾਈਜ਼ ਤੁਹਾਡੇ ਚੈੱਕ ਦੇ ਨਾਲ ਧੋਖਾ ਜਿਹੜਾ ਆ ਉਹ ਜ਼ਰੂਰ ਹੋ ਬੈਂਕ ਗਿਆ ਨਾਲ ਹੈਗਾ। ਤੁਸੀਂ ਗੱਲ ਕਰ ਸਕਦੇ ਬੈਂਕ ਦੇ ਨਾਲ ਜਿਹੜਾ ਉਹ ਤੁਸੀਂ ਗੱਲ ਕਰ ਸਕਦੇ ਹੈਗੇ ਆ। ਚਲੋ ਅਗਲੇ ਜਿਹੜੇ ਕਾਲਰ ਨੇ ਸੁਖਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਅਪਲਾਈ ਨਹੀਂ ਸੀ ਕੀਤਾ, ਸਾਨੂੰ 1200 ਆ ਗਿਆ ਘਰੇ। ਜੀ ਜੀ। ਤਾਂ ਉਹ ਇਹ ਥੋੜਾ ਚਿਰ ਕੰਮ ਤੋਂ ਥੋੜਾ ਜਿੱਦਾਂ 5 ਦਿਨ ਜਾਂਦੇ ਸੀ ਤਾਂ 3 ਦਿਨ ਮਿਲਦਾ ਸੀ ਕੰਮ। ਭੈਣ ਜੀ ਉਹ 1200 ਨਾਲ ਕੋਈ ਲੈਣਾ ਦੇਣਾ ਨਹੀਂ ਕੰਮ ਨਾਲ, ਉਹ ਨਾ ਅਪਲਾਈ ਕਰਨ ਦੀ ਜ਼ਰੂਰਤ, ਉਹ ਸਾਰਿਆਂ ਨੂੰ ਸਹੀ ਆਇਆ, ਉਹਦੇ 'ਚ ਕੋਈ ਫਰਾਡ ਨਹੀਂ ਹੈਗਾ। ਠੀਕ ਹੈ ਬਸ। ਠੀਕ ਹੈ ਜੀ, ਉਹਦਾ ਨਹੀਂ ਕੋਈ ਚੱਕਰ, ਉਹਦਾ ਕੋਈ ਫਰਾਡ ਨਹੀਂ ਹੈ ਜੀ। ਓਕੇ। $1200 ਇੱਕ ਕਰੋਨਾ ਵਾਇਰਸ ਰਿਲੀਫ ਸਟਿਮੂਲਸ ਚੈੱਕ ਸੀਗਾ। ਅਨਇੰਪਲੋਇਮੈਂਟ ਉਹਦੇ ਨਾਲੋਂ ਕਾਫੀ ਇੱਕ ਵੱਖਰੀ ਚੀਜ਼ ਜਿਹੜੀ ਆ ਉਹ ਹੈਗੀ ਆ। ਅਗਲੇ ਕਾਲਰ ਨੇ ਮੁਖਤਿਆਰ ਕੌਰ ਜੀ, ਸਤਿ ਸ਼੍ਰੀ ਅਕਾਲ। ਮੁਖਤਿਆਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬੇਟਾ ਇਹ ਪੁੱਛਣਾ ਸੀ ਜੀ ਵੀ ਜਿਹੜਾ ਅਗਲਾ 1200 ਚੈੱਕ ਆਊਗਾ ਕਿ ਨਹੀਂ ਆਊਗਾ? ਉਹਦਾ ਅਜੇ ਕੁਝ ਨਹੀਂ ਹਜੇ ਪਤਾ। ਕੋਈ ਨਹੀਂ ਜੀ, ਹਜੇ ਆਪਸ ਹੀ ਉਹ ਲੜ ਰਹੇ ਆ, ਹਜੇ ਉਹਨਾਂ ਦੀ ਹੱਥ ਨਹੀਂ ਮਿਲ ਰਿਹਾ। ਸਿੰਘ ਫਸੇ ਆ ਉਹਨਾਂ ਦੇ। ਹਾਂਜੀ ਹਾਂਜੀ ਅੱਛਾ ਜੀ। ਜੀ ਜਦੋਂ ਕੋਈ ਵੀ ਅਪਡੇਟ ਹੋਈ ਆਪਾਂ ਜ਼ਰੂਰ ਜਿਹੜਾ ਦੱਸ ਦਾਂਗੇ, ਪਰ ਕੋਈ ਨਹੀਂ ਉਹਦੀ ਉਡੀਕ 'ਚ ਨਾ ਰਹੋ, ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਸਰਕਾਰਾਂ ਦਾ ਕੰਮ ਹੈ ਢਿੱਲਾ ਮੱਠਾਈ ਜਿਹੜਾ ਹੁੰਦਾ ਆ, ਤੇ ਚਲੋ ਤਾਂ ਵੀ ਬਹੁਤ ਮਦਦ ਜਿਹੜੀ ਆ ਸਰਕਾਰਾਂ ਨੇ ਜਿਹੜੀ ਉਹ ਕੀਤੀ, ਉਹਦੇ ਵਿੱਚ ਕੋਈ ਦੋਰਾਵਾਂ ਨਹੀਂ ਆ। ਜਿਨ੍ਹਾਂ ਦੀਆਂ ਜੋਬਾਂ ਗਈਆਂ ਉਹਨਾਂ ਨੂੰ $600 ਐਵਰੀ ਵੀਕ ਐਕਸਟਰਾ ਵੀ ਮਿਲਿਆ ਆ। ਕਈ 2-3 ਮਹੀਨੇ ਤਾਂ ਚਲੋ ਐਟਲੀਸਟ ਜਿਹੜਾ ਲੋਕਾਂ ਨੂੰ ਮਿਲਿਆ ਹੀ ਆ। ਬਾਕੀ $1200 ਮਿਲਿਆ, ਬਿਜ਼ਨਸ ਨੂੰ ਬਹੁਤ ਲੋਨ ਮਿਲੇ ਆ। ਸੋ ਡਾਲਰ ਤਾਂ ਉਹਨਾਂ ਨੇ ਬਹੁਤ ਇੰਜੈਕਟ ਕੀਤੇ ਆ, ਐਸੀ ਕੋਈ ਗੱਲ ਨਹੀਂ ਆ। ਇਹ ਇਸ ਕਰਕੇ ਵੀ ਹੋਇਆ ਵੀ ਕਿਉਂਕਿ ਇਲੈਕਸ਼ਨ ਈਅਰ ਵੀ ਹੈਗਾ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਆ। ਕੋਈ ਵੀ ਸਰਕਾਰ ਆਪਣੀ ਬਦਖੋਹੀ ਜਿਹੜੀ ਉਹ ਨਹੀਂ ਕਰਾਉਣਾ ਚਾਹੁੰਦੀ। ਆਪੋਜੀਸ਼ਨ ਵਾਲਿਆਂ ਨੇ ਵੀ ਇਸ ਲਈ ਵੀ ਨਾਲ ਸਾਥ ਦਿੱਤਾ ਵੀ ਅਸੀਂ ਵੀ ਇਹ ਕਹਿਣ ਜੋਗੇ ਹੋਵਾਂਗੇ ਵੀ ਅਸੀਂ ਤੁਹਾਡੀ ਜਿਹੜੀ ਆ ਦੇਖੋ ਮਦਦ ਕਰਨ ਦੇ ਵਿੱਚ ਨਾਲ ਜਿਹੜਾ ਉਹ ਯੋਗਦਾਨ ਪਾਇਆ ਸੀ। ਸੋ ਇਹ ਚੀਜ਼ਾਂ ਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ, ਤਾਂ ਹੀ ਜਿਹੜੇ ਸਟਾਕ ਮਾਰਕੀਟ ਬਾਰੇ ਵੀ ਇਹੀ ਚਰਚਾ ਚੱਲਦੀ ਆ ਵੀ ਇਹ ਹੁਣ ਇਹ ਪੂਰਾ ਜਿਹੜਾ ਇਸ ਟਾਈਮ ਪੂਰਾ ਇੰਜੈਕਸ਼ਨ ਜਿਹੜੇ ਉਹ ਲੱਗੇ ਹੋਏ ਆ ਵੀ ਇਲੈਕਸ਼ਨ ਡੇ ਤੱਕ ਤਾਂ ਜਿਹੜੇ ਇਹ ਚੱਲਦਾ ਰਹੂਗਾ। ਉਸ ਤੋਂ ਬਾਅਦ ਆਪਾਂ ਕੋਈ ਗਰੰਟੀ ਕਿਸ ਚੀਜ਼ ਦੀ ਜਿਹੜੀ ਉਹ ਨਹੀਂ ਲੈ ਸਕਦੇ ਵੀ ਕੀ ਜਿਹੜਾ ਉਸ 'ਚ ਬਣੂਗਾ। ਹੁਣ ਸਮਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਹੋਰ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ, ਅਤੇ ਕੱਲ੍ਹ ਨੂੰ ਫਿਰ ਆਪਾਂ ਇਸੇ ਜਿਹੜੇ ਸਮੇਂ ਫਿਰ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਜਿਹੜਾ ਉਹ ਹਾਜ਼ਰ ਹੋਵਾਂਗੇ। ਜ਼ਰੂਰ ਧਿਆਨ ਦਿਆ ਕਰੋ ਕੀ ਕੁਛ ਚੱਲ ਰਿਹਾ, ਕਿਵੇਂ ਹੋ ਰਿਹਾ ਆ। ਜਿਹੜੀ ਚੀਜ਼ ਇੱਥੇ ਹਰਜੋਤ ਸਿੰਘ ਜੀ ਕਹਾਵਤ ਆ ਟੂ ਗੁੱਡ ਟੂ ਬੀ ਟਰੂ ਆ ਨਾ, ਜਿਹੜੀ ਚੀਜ਼ ਆਖੀ ਜਾਂਦੀ ਆ ਉਸ ਦੇ ਉੱਤੇ 2-4 ਵਾਰੀ ਜ਼ਰੂਰ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ। ਹੁਣ ਦੇਖੋ ਆਪ ਦੱਸ ਕੇ ਗਏ ਆ ਵੀ ਉਹਨੇ ਪੁੱਛਿਆ ਵੀ ਇਹ ਫਰਾਡ ਤਾਂ ਨਹੀਂ, ਇਹ ਆ ਉਹ। ਜਿਹਨੇ ਫਰਾਡ ਕਰਨਾ ਉਹਨੇ ਥੋੜ੍ਹੀ ਕਦੀ ਕਹਿਣਾ ਵੀ ਮੈਂ ਫਰਾਡ ਕਰ ਰਿਹਾ ਵੀ ਸ਼ਾਇਦ ਕੋਈ ਅਗਲਾ ਬੰਦਾ ਵੀ ਉੱਦਾਂ ਦਾ ਟੱਕਰ ਜੂਗਾ। ਉਹਨੇ ਭੋਲੇ ਭਾਲਿਆਂ ਨੂੰ ਵੀ ਜਿਹੜਾ ਇੱਦਾਂ ਫਸਾਉਣਾ ਹੁੰਦਾ, ਇੱਦਾਂ ਦੀਆਂ ਗੱਲਾਂ ਕਰਕੇ ਗੁੰਮਰਾਹ ਕਰਕੇ। ਸੋ ਅਜਿਹੀਆਂ ਚੀਜ਼ਾਂ ਦੇ ਵਿੱਚ ਨਾ ਫਸਿਓ, ਉਹਨਾਂ ਤੋਂ ਬਚੋ। ਜਿੰਨਾ ਇਹ ਚੀਜ਼ਾਂ ਤੋਂ ਪਰੇ ਰਹੋਗੇ ਓਨੇ ਚੰਗੇ ਆ। ਤੁਸੀਂ ਇੱਥੇ ਜਿਹੜੇ ਖਾਸ ਕਰਕੇ ਜਿਹੜੇ ਅਜੇ ਸਿਟੀਜ਼ਨ ਨਹੀਂ ਹੈਗੇ, ਆਪਾਂ ਦੇਖ ਰਹੇ ਹਾਂ ਕਾਨੂੰਨ ਬਹੁਤ ਸਖਤ ਹੁੰਦੇ ਜਾ ਰਹੇ ਆ, ਤੇ ਇਹ ਕਾਨੂੰਨ ਤਾਂ ਚਲੋ ਪਹਿਲਾਂ ਹੀ ਸੀਗੇ, ਹੁਣ ਲਾਗੂ ਜਿਹੜਾ ਸਖਤੀ ਦੇ ਨਾਲ ਜਿਹੜੇ ਉਹ ਹੋ ਰਹੇ ਹੈਗੇ ਆ, ਇੰਪਲੀਮੈਂਟ ਵੀ ਹੋ ਰਿਹਾ, ਤੇ ਚੇਂਜਸ ਵੀ ਓਬਵੀਅਸਲੀ ਜਿਹੜੇ ਇਸ ਦੇ ਕਰਕੇ ਜਿਹੜੇ ਉਹ ਆ ਰਹੇ ਹੈਗੇ ਆ ਨਾਲ ਦੇ ਨਾਲ। ਸੋ ਇਹ ਧਿਆਨ ਜਿਹੜਾ ਉਹ ਰੱਖੋ, ਫਰਾਡ ਵਾਲਾ ਕੰਮ ਜਿਹੜਾ ਬਿਲਕੁਲ ਨਾ ਕਰੋ। ਚੰਗੇ ਮੁਲਕ ਦੇ ਵਿੱਚ ਆਏ ਆ, ਉਸ ਨੂੰ ਚੰਗਾ ਰਹਿਣ ਦਿਓ, ਉਹਨੂੰ ਆਪਣੇ ਜਿੱਥੋਂ ਆਏ ਆ ਉੱਦਾਂ ਦਾ ਜਿਹੜਾ ਉਹ ਨਾ ਬਣਾਓ, ਉਤੋਂ ਉਸ ਚੀਜ਼ ਦਾ ਜਿਹੜਾ ਉਹ ਪਰਹੇਜ਼ ਕਰੋ। ਤੇ ਜਿਹੜੇ ਪੈਸੇ ਲੈ ਕੇ ਐਪਲੀਕੇਸ਼ਨਾਂ ਭਰ ਕਰ ਰਹੇ ਆ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਕਿਸੇ ਦੀ ਜ਼ਿੰਦਗੀ ਤਬਾਹ ਨਾ ਕਰੋ। ਐਵੇਂ $1000, $2000, $5000 ਪਿੱਛੇ ਕੋਈ ਹੋਰ ਜੌਬ ਲੱਭ ਲਓ, ਇਦਾਂ ਦਾ ਕੰਮ ਨਾ ਕਰੋ। ਹੋਰ ਕੋਈ ਬਿਜ਼ਨਸ ਜਿਹੜਾ ਉਹ ਤੁਸੀਂ ਕਰ ਲਓ, ਜੇ ਸਹੀ ਜਿਹੜਾ ਕਿਸੇ ਦੀਆਂ ਹੈਗੀਆਂ ਉਹਦੀ ਭਰੋ। ਕੋਈ ਨੇ ਬੰਦੇ ਨੇ ਆਪਣੇ ਆਪ ਹੀ ਦੇ ਦੇਣੇ ਆ, ਉੱਦਾਂ ਕਾਨੂੰਨੀ ਤੌਰ ਤੇ ਇਹ ਵੀ ਨਹੀਂ ਲੈ ਸਕਦੇ। ਕੋਈ ਨਹੀਂ ਲੈ ਸਕਦੇ ਕਾਨੂੰਨੀ ਤੌਰ ਦੇ ਉੱਤੇ ਅਨਇੰਪਲੋਇਮੈਂਟ ਫਾਈਲ ਕਰਨ ਦੇ ਜਿਹੜੇ ਉਹ ਲੈ ਕੋਈ ਵੀ ਤੁਹਾਨੂੰ ਚਾਰਜ ਨਹੀਂ ਕਰ ਸਕਦਾ। ਸੋ ਇਹ ਉੱਦਾਂ ਹੀ ਇੱਕ ਹਿਸਾਬ ਦੇ ਨਾਲ ਉਹ ਫਰਾਡ ਕਰ ਰਿਹਾ, ਤੇ ਉੱਤੋਂ ਤੁਹਾਡੀ ਗਲਤ ਇਨਫੋਰਮੇਸ਼ਨ ਭਰ ਕੇ ਤੁਹਾਡੇ ਨਾਲ ਹੋਰ ਜਿਹੜਾ ਧੋਖਾ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੋਂ ਜਿਹੜਾ ਬਚੋ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਜਿਹੜਾ ਹੋਵੇਗਾ ਆਤਮਿਕ ਆਨੰਦ, ਫਿਰ ਸਜਰੀ ਜਿਹੜਾ ਜੀ ਹਾਸੇ ਚਾਰੇ ਪਾਸੇ ਪ੍ਰੋਗਰਾਮ, 12:30 ਵਜੇ ਜਿਹੜਾ ਫਿਰ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, ਤੇ ਫਿਰ 4 ਵਜੇ ਪ੍ਰੋਗਰਾਮ ਆਵੇਗਾ ਜੀ ਵਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ, ਤੇ ਫਿਰ 6 ਵਜੇ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8 ਵਜੇ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ, ਤੇ ਉਸ ਤੋਂ ਬਾਅਦ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ, ਤੇ ਫਿਰ ਸ਼ਾਮ ਨੂੰ 9 ਵਜੇ ਜਿਹੜਾ ਉਹ ਪ੍ਰੋਗਰਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਦੇ ਉੱਤੇ ਚੱਲ ਰਿਹਾ ਰੇਡੀਓ ਡਰਾਮਾ, ਉਹ ਪੇਸ਼ ਕੀਤਾ ਜਾਊਗਾ। ਸੋ ਇੱਥੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City